ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਬਲਤੇਜ ਪੰਨੂ ਜੀ ਨਾਲ ਤੇ ਉਹਨਾਂ ਤੋਂ ਜਾਣਾਂਗੇ ਪੰਜਾਬ ਭਾਰਤ ਸਿਆਸਤ ਸਮਾਜ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ ਤੇ ਲਵਾਂਗੇ ਉਹਨਾਂ ਦੀਆਂ ਟਿੱਪਣੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਪਿਛਲੇ ਕਈ ਦਹਾਕਿਆਂ ਤੋਂ ਇੰਸ਼ੋਰੈਂਸ ਦੇ ਵਿੱਚ ਵਧੀਆ ਸੇਵਾਵਾਂ ਦੇਣ ਦੇ ਲਈ ਜਾਣੇ ਜਾਂਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣੀ ਹੈ ਤਾਂ 408 272 2500 ਡਾਇਲ ਕਰਕੇ ਇਹਨਾਂ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ ਇਮੀਗ੍ਰੇਸ਼ਨ ਬਾਬਤ ਤੁਹਾਡਾ ਕੋਈ ਸਵਾਲ ਹੈ, ਕੋਈ ਸਲਾਹ ਕਰਨੀ ਹੈ ਤਾਂ ਜੇ ਦੇ ਨਾਲ 415 909 0503 ਤੇ ਗੱਲ ਕਰ ਸਕਦੇ ਹੋ। ਗੁਰਦੀਪ ਸਿੰਘ ਬਿਰਦੀ ਕਲੋਵਿਸ, ਸਤਨਾਮ ਸਿੰਘ ਸ਼ੇਰਗਿੱਲ ਸਿਲਮਾ, ਰਵਿੰਦਰ ਹਲਵਾਰਾ ਫਰੈਜ਼ਨੋ, ਮਨਜੀਤ ਸਿੰਘ ਦੀਵਾਨਾ ਬੂਟਾ ਸਿੰਘ ਰਾਣੀਪੁਰ ਫਰੈਜ਼ਨੋ, ਚਾਰੀ ਸਿੰਘ ਬਦਵਾਲ, ਪਿਆਰਾ ਸਿੰਘ ਰਾਹੁਲ, ਗੁਰਪਾਲ ਗਿੱਲ ਸੈਕਰਾਮੈਂਟੋ, ਗੁਰਦੀਪ ਸਿੰਘ ਗਿੱਲ ਤੇ ਪਰਿਵਾਰ ਯੂਬਾ ਸਿਟੀ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ ਬੇਕਰਸਫੀਲਡ, ਮਨਦੀਪ ਸਿੰਘ, ਸਰਬਜੀਤ ਕੌਰ ਸੈਨ ਹੋਜ਼ੇ ਤੇ ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ ਚਾਹੁੰਦੇ ਤੁਸੀਂ ਹੋਮ ਲੋਨ ਤੇ ਇਹਨਾਂ ਦੇ ਨਾਲ 855 905 2575 ਤੇ ਗੱਲ ਕਰ ਸਕਦੇ ਹੋ। ਜੁੜਦੇ ਹਾਂ ਬਲਤੇਜ ਪੰਨੂ ਜੀ ਨਾਲ, ਉਸ ਤੋਂ ਬਾਅਦ ਖਬਰਾਂ ਦੀ ਤਫਸੀਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਤੇ ਜੀ। ਮਿਹਰਬਾਨੀ, ਧੰਨਵਾਦ ਪ੍ਰਵੀਨ, ਥੈਂਕ ਯੂ। ਪੰਨੂ ਸਾਹਿਬ, ਸ਼ੁਰੂਆਤ ਕਰੀਏ ਮਹਾਰਾਸ਼ਟਰ ਦੇ ਸਿਆਸੀ ਸੰਕਟ ਤੋਂ। ਭਾਜਪਾ ਨੇ ਹੁਣ ਦੱਸਦੇ ਆ ਵੀ ਉੱਥੇ ਸਰਕਾਰ ਬਣਾਉਣ ਦੇ ਲਈ ਹੱਥ ਪੈਰ ਮਾਰਨੇ ਸ਼ੁਰੂ ਕਰ ਦਿੱਤੇ ਆ। ਇਹ ਤਾਂ ਹੁਣ ਦੇਖਿਆ, ਵੈਸੇ ਵਜ ਤਾਂ ਕਾਫੀ ਟਾਈਮ ਤੋਂ ਰਹੇ ਆ ਜੀ, ਜੇ ਮੈਂ ਗਲਤ ਨਾ ਹੋਵਾਂ। ਬਿਲਕੁਲ ਠੀਕ ਹੈ ਜੀ। ਐਕਚੁਅਲੀ ਪਰਦੇ ਦੇ ਪਿਛਲੀ ਲੜਾਈ ਸੀਗੀ ਹੁਣ ਤੱਕ ਤਾਂ ਜੀ, ਤੇ ਹੁਣ ਪਰਦੇ ਦੇ ਸਾਹਮਣੇ ਲਗਭਗ ਆ ਗਏ ਜੀ। ਸਭ ਨੂੰ ਪਤਾ ਹੈ ਕਿ ਜੋ ਕੁਝ ਚੱਲ ਰਿਹਾ ਹੈ ਉਹਨਾਂ ਨੂੰ ਗੁਜਰਾਤ ਦੇ ਵਿੱਚ ਲੈ ਕੇ ਜਾਣਾ, ਸੂਰਤ ਦੇ ਵਿੱਚ ਰੱਖਣਾ, ਜਿੰਨਾ ਵੀ ਐਕਚੁਅਲੀ ਕੀ ਆ ਕਿ ਪਹਿਲਾਂ ਭਾਰਤੀ ਜਨਤਾ ਪਾਰਟੀ ਇਸ ਕਰਕੇ ਨਹੀਂ ਆ ਰਹੀ ਸੀ ਕਿ ਜੇ ਰਾਜਪਾਲ ਇਹਦੇ ਵਿੱਚ ਐਂਟਰ ਕਰ ਜਾਂਦਾ ਤੇ ਉਸ ਤੋਂ ਬਾਅਦ ਹੋਣਾ ਇਹ ਆ ਕਿ ਉਹਦੇ ਵਿੱਚੋਂ ਜਿਹੜੀ ਆ ਚੋਣ ਕਮਿਸ਼ਨ ਮਨਫੀ ਹੋ ਜਾਣਾ। ਚੋਣ ਕਮਿਸ਼ਨ ਨੂੰ ਮਨਫੀ ਨਹੀਂ ਸੀ ਹੋਣ ਦੇਣਾ ਚਾਹੁੰਦੀ ਪਹਿਲਾਂ ਜਿਹੜੀ ਭਾਰਤੀ ਜਨਤਾ ਪਾਰਟੀ ਹੈ, ਪਰ ਹੁਣ ਉਹਨਾਂ ਨੂੰ ਇਹ ਲੱਗ ਰਿਹਾ ਕਿ ਚੋਣ ਕਮਿਸ਼ਨ ਵਾਲਾ ਫੰਡਾ ਜਿਹੜਾ ਉਹ ਤੋਂ ਉੱਪਰ ਚਲੇ ਗਿਆ, ਕਿਉਂਕਿ ਸੁਪਰੀਮ ਕੋਰਟ ਦਾ ਸਿੱਧਾ ਇਹਦੇ ਵਿੱਚ ਦਖਲ ਹੋ ਗਿਆ। ਜਦੋਂ ਸਿੱਧਾ ਇਹਦੇ ਵਿੱਚ ਦਖਲ ਹੋ ਗਿਆ ਤੇ ਹੁਣ ਭਾਰਤੀ ਜਨਤਾ ਪਾਰਟੀ ਤੁਸੀਂ ਕਹਿ ਲਓ ਕਿ ਖੁੱਲ ਕੇ ਖੇਡਣ ਦੇ ਵਾਸਤੇ ਜਿਹੜਾ ਦੀ ਉਹ ਸਾਹਮਣੇ ਆ ਗਈ ਆ, ਔਰ ਉਹਨੇ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਨੇ। ਕੋਸ਼ਿਸ਼ਾਂ ਛੱਡੋ, ਬਲਕਿ ਇਹ ਕਿਹਾ ਜਾ ਸਕਦਾ ਕਿ ਅਗਲੇ ਕੁਝ ਦਿਨਾਂ ਦੇ ਵਿੱਚ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਉਹ ਲਗਭਗ ਤੈਅ ਜਾਪਦੀ ਹੈ ਕਿ ਮਹਾਰਾਸ਼ਟਰ ਦੇ ਵਿੱਚ ਉਹ ਆ ਜਾਊਗੀ। ਆਊ ਕਿਹੜੇ ਤਰੀਕੇ ਦੇ ਨਾਲ? ਜਿਹੜੇ ਤਰੀਕੇ ਦੇ ਨਾਲ ਉਹ ਮੱਧ ਪ੍ਰਦੇਸ਼ ਦੇ ਵਿੱਚ ਆਏ ਸੀ ਜਾਂ ਕੁਝ ਹੋਰ ਰਾਜਾਂ ਦੇ ਵਿੱਚ ਆਏ ਸੀ, ਉਸੇ ਤਰੀਕੇ ਦੇ ਨਾਲ ਉਹ ਇੱਥੇ ਵੀ ਆਊਗੀ। ਭਾਵ ਕਿ ਲੋਕ ਜਿਤਾ ਕੇ ਨਹੀਂ ਉਹਨੂੰ ਲੈ ਕੇ ਆਉਣਗੇ, ਬਲਕਿ ਉਹ ਜਿਹੜੀ ਚੋਣਾਂ ਜਿੱਤ ਕੇ ਨਹੀਂ, ਚੋਣਾਂ ਲੁੱਟ ਕੇ ਜਿਵੇਂ ਆਉਣ ਵਾਲਾ ਉਹਦੇ ਤਰੀਕੇ ਦੇ ਨਾਲ ਉਹ ਆਉਣਗੇ। ਜਿਹੜੇ ਸਾਬਕਾ ਮੁੱਖ ਮੰਤਰੀ ਨੇ ਮਹਾਰਾਸ਼ਟਰ ਦੇ ਦੇਵੇਂਦਰ ਫੜਨਵੀਸ, ਉਹਨੇ ਕੱਲ ਜਿਹੜੀ ਉਹ ਮੁਲਾਕਾਤ ਕੀਤੀ ਆ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਨਾਲ ਤੇ ਫਲੋਰ ਟੈਸਟ ਦੀ ਮੰਗ ਜਿਹੜੀ ਉਹ ਕਰ ਦਿੱਤੀ। ਫਲੋਰ ਟੈਸਟ ਦੇ ਜੇ ਆਪਾਂ ਦੇਖੀਏ ਤਾਂ ਇਸ ਵੇਲੇ ਫਲੋਰ ਟੈਸਟ ਦੇ ਮਾਮਲੇ ਦੇ ਵਿੱਚ ਜਿਹੜੀ ਸ਼ਿਵ ਸੈਨਾ ਹੈ ਉਹ ਜਿੱਤ ਨਹੀਂ ਸਕਦੀ ਜੀ, ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜਿੱਤ ਸਕਦੀ, ਕਿਉਂਕਿ ਬਹੁਤੇ ਜਿਹੜੇ MLA ਨੇ ਉਹ ਏਕਨਾਥ ਸ਼ਿੰਦੇ ਆਪਣੇ ਨਾਲ ਲਈ ਬੈਠਾ। ਉਹ ਬੈਠਾ ਇਸ ਵੇਲੇ ਗੁਹਾਟੀ ਦੇ ਵਿੱਚ ਹੈ, ਉੱਥੋਂ ਬੜਕਾ ਮਾਰ ਰਿਹਾ। ਇੱਥੇ ਉਹ ਇਸ ਕਰਕੇ ਨਹੀਂ ਆ ਰਿਹਾ ਮੁੰਬਈ ਦੇ ਵਿੱਚ ਕਿ ਉਹਨੂੰ ਇਸ ਗੱਲ ਦਾ ਪਤਾ ਹੈ ਕਿ ਮੁੰਬਈ ਦੇ ਵਿੱਚ ਆਇਆ ਤੇ ਉੱਥੇ ਠਾਕਰੇ ਪਰਿਵਾਰ ਦੇ ਨਾਲ ਜਿਹੜੇ ਜੁੜੇ ਹੋਏ ਸ਼ਿਵ ਸੈਨਿਕ ਨੇ ਉਹਦਾ ਮੰਦਾ ਹਾਲ ਕਰ ਸਕਦੇ ਆ, ਇਸ ਕਰਕੇ ਉਹ ਇੱਥੇ ਨਹੀਂ ਆ ਰਿਹਾ। ਇੱਕ ਵਾਰੀ ਫਿਰ ਸੈਨਤ ਜਿਹੜੀ ਆ ਉद्धਵ ਠਾਕਰੇ ਨੇ ਮਾਰੀ ਆ ਵੀ ਛੱਡ, ਆਜੋ ਬਹਿ ਕੇ ਗੱਲਬਾਤ ਜਿਹੜੀ ਉਹ ਕਰ ਲਈਏ, ਪਰ ਉਹ ਕਹਿੰਦਾ ਕਿ ਨਹੀਂ, ਮੈਂ ਉੱਥੇ ਨਹੀਂ ਆਉਣਾ, ਉੱਥੇ ਆਊਂਗਾ ਜ਼ਰੂਰ, ਪਰ ਸ਼ਾਇਦ ਕਿਤੇ ਨਾ ਕਿਤੇ ਉਹ ਇਹ ਸੋਚਦਾ ਹੈ ਕਿ ਜੇ ਉੱਥੇ ਆਉਣਾ ਤੇ ਉਦੋਂ ਪਹਿਲਾਂ ਉਹਦੇ ਕੋਲੇ ਪਾਵਰ ਹੋਣੀ ਜ਼ਰੂਰੀ ਹੈ। ਇਹ ਕਿਹਾ ਜਾ ਰਿਹਾ ਕਿ ਜਿਹੜੀ ਭਾਰਤੀ ਜਨਤਾ ਪਾਰਟੀ ਆ ਉਹਨੇ ਗੱਲਬਾਤ ਲਗਭਗ ਮੁਕੰਮਲ ਕੀਤੀ ਆ ਇਹਨਾਂ ਏਕਨਾਥ ਸ਼ਿੰਦੇ ਦੇ ਧੜੇ ਦੇ ਨਾਲ ਵੀ, ਕਿ
ਉਹਨਾਂ ਨੂੰ ਜਿਹੜਾ ਏਕਨਾਥ ਸ਼ਿੰਦੇ ਆ ਉਹ ਹੋਊਗਾ ਡਿਪਟੀ ਮੁੱਖ ਮੰਤਰੀ। ਮੁੱਖ ਮੰਤਰੀ ਦਵਿੰਦਰ ਫੜਨਵੀਸ ਹੀ ਹੋਊਗਾ। 8 ਜਿਹੜੇ ਉਹ ਹੋਰ ਅਹੁਦੇ ਮੰਤਰਾਲੇ ਦੇ ਮੰਤਰੀਆਂ ਦੇ ਜਿਹੜੇ ਨੇ ਉਹ ਦਿੱਤੇ ਜਾਣਗੇ ਏਕਨਾਥ ਸ਼ਿੰਦੇ ਦੇ ਧੜੇ ਨੂੰ। 7 ਰਾਜ ਮੰਤਰੀ ਦਿੱਤੇ ਜਾਣਗੇ ਕਿਉਂਕਿ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਉਹ ਵੀ ਹੌਲੀ ਹੌਲੀ ਟੁੱਟਣੇ ਸ਼ੁਰੂ ਹੋ ਗਏ ਨੇ, ਰਹਿੰਦੇ ਖੁੰਦੇ ਟੁੱਟ ਜਾਣੇ ਜਦੋਂ ਸਰਕਾਰ ਬਦਲ ਗਈ। ਤੇ ਫਿਰ ਅਗਲੀ ਜਿਹੜੀ ਭਾਈਵਾਲੀ ਆ ਉਹ ਕੇਂਦਰ ਦੀ ਸਰਕਾਰ ਦੇ ਵਿੱਚ ਵੀ ਹੋਊਗੀ। ਉੱਥੇ ਵੀ ਕੁਝ ਜਿਹੜੇ ਮੰਤਰੀ ਨੇ ਉਹ ਬਣਾਏ ਜਾ ਸਕਦੇ ਨੇ ਸੰਭਾਵੀ ਰੂਪ ਦੇ ਵਿੱਚ। ਤੋ ਇਸ ਕਰਕੇ ਬੜਾ ਅਹਿਮ ਹੋਊਗਾ ਕਿ ਜਿਹੜੀ ਇੱਥੇ ਬਦਲਾਓ ਜਾਂ ਬਦਲਣ ਜਾ ਰਹੀ ਹੈ ਸਰਕਾਰ ਮਹਾਰਾਸ਼ਟਰ ਦੀ ਆਉਂਦੇ ਦਿਨਾਂ ਦੇ ਦੌਰਾਨ। ਹਾਲਾਂਕਿ ਅਜੇ ਜਿਹੜੀਆਂ ਬਹੁਤੀਆਂ ਨਿਗਾਹਾਂ ਨੇ ਉਹ ਸੁਪਰੀਮ ਕੋਰਟ ਦੇ ਉੱਤੇ ਲੱਗੀਆਂ ਰਹਿਣਗੀਆਂ, ਜਿਹਨੇ 11 ਤਰੀਕ ਤੱਕ ਜਿਹੜਾ ਸਾਰੀ ਡਿਟੇਲ ਮੰਗੀ ਆ ਔਰ 12 ਤਰੀਕ ਨੂੰ ਸੁਪਰੀਮ ਕੋਰਟ ਜਿਹੜੀ ਆ ਉਹ ਇਸ ਮਾਮਲੇ ਦੇ ਉੱਤੇ ਆਪਣਾ ਫੈਸਲਾ ਸੁਣਾ ਸਕਦੀ ਹੈ। ਜੀ ਅਗਲੀ ਖਬਰ ਦਾ ਰੁਖ ਕਰਕੇ ਬਜਟ ਇਜਲਾਸ ਜਿਹੜਾ ਹੋ ਰਿਹਾ ਹੈ ਪਨੂ ਸਾਹਿਬ, ਇਹਦੇ ਵਿੱਚ ਗੈਂਗਸਟਰਾਂ ਦਾ ਮੁੱਦਾ ਛਾਇਆ ਰਿਹਾ ਜੀ। ਬਹਿਸ ਤਾਂ ਜਿਹੜੀ ਬਜਟ ਇਜਲਾਸ ਦੇ ਬਜਟ ਦੇ ਉੱਤੇ ਹੋ ਰਹੀ ਸੀਗੀ ਜੀ, ਇਹਦੇ ਵਿੱਚ ਐਕਚੁਅਲੀ ਕੀ ਆ ਕਿ ਜਿਹੜਾ ਪੰਜਾਬ ਹੈ ਨਾ ਜੀ, ਪੰਜਾਬ ਦੇ ਨਾਲ ਪੰਜਾਬ ਨੂੰ ਜਿਹੜਾ ਹੁਣ ਕਿਸੇ ਅਬਦਾਲੀ ਨੇ ਨਹੀਂ ਲੁੱਟਿਆ ਜੀ। ਅਬਦਾਲੀ ਵਾਲੀ ਪੁਰਾਣੀ ਗੱਲ ਹੈ ਕਿ ਖਾ ਲਿਆ ਸੋ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ। ਅਹਿਮਦ ਸ਼ਾਹ ਅਬਦਾਲੀ ਦੇ ਬਾਰੇ ਦੇ ਵਿੱਚ ਕਹਿੰਦੇ ਸੀ ਪੰਜਾਬ ਨੂੰ ਜਿੰਨਾ ਪਿਛਲੇ ਸਮੇਂ ਦੇ ਦੌਰਾਨ ਵੱਖ-ਵੱਖ ਤਰੀਕਿਆਂ ਦੇ ਨਾਲ ਲੁੱਟਿਆ ਗਿਆ, ਉਹ ਤਰੀਕੇ ਸੁਣ ਕੇ ਹੈਰਾਨਗੀ ਹੁੰਦੀ ਆ ਇਸ ਗੱਲ ਦੀ ਕਿ ਇਹਨੂੰ ਲੁੱਟਣ ਵਾਲੇ ਕੌਣ ਸਨ। ਕੋਈ ਧਾੜਵੀ ਨਹੀਂ ਸਨ, ਬਲਕਿ ਇੱਥੋਂ ਹੀ ਅੰਦਰੋਂ ਹੀ ਪੈਦਾ ਹੋਏ ਸਨ। ਅੰਦਰੋਂ ਉੱਠੇ ਔਰ ਲੁੱਟ ਕੇ ਉਹਨਾਂ ਨੇ ਅਜਿਹਾ ਹਸ਼ਰ ਕਰ ਦਿੱਤਾ ਕਿ ਪੰਜਾਬ ਮੁੜ ਕੇ ਪੈਰਾਂ ਦੇ ਸਿਰ ਕਦੇ ਖੜਾ ਹੋ ਸਕੂਗਾ, ਇਹ ਬਹੁਤ ਵੱਡਾ ਸਵਾਲ ਹੈ ਜੀ। ਕਿਉਂਕਿ ਕਿਵੇਂ ਖੜਾ ਹੋਊਗਾ, ਇਹ ਉਹਦੇ ਵਾਸਤੇ ਕੀ ਕੁਝ ਜਿਹੜਾ ਉਹ ਕਰਨਾ ਪਊਗਾ। ਬਜਟ ਦੀ ਆਪਾਂ ਗੱਲ ਕੀਤੀ ਸੀ, ਕੀ ਕੁਝ ਬਜਟ ਦੇ ਵਿੱਚ ਆ ਰਿਹਾ ਉਹ ਆਪਣੀ ਜਗ੍ਹਾ ਦੇ ਉੱਤੇ ਆ। ਜਦੋਂ ਤੁਹਾਡੇ ਕੋਲੇ ਪੈਸੇ ਆਉਣ ਵਾਲੇ ਜਿਹੜੇ ਆ ਉਹ 75 ਪੈਸੇ ਆ ਤੇ ਖਰਚਾ ਤੁਹਾਡਾ ਰੁਪਈਆ, ਉਹਨੂੰ ਕਿਵੇਂ ਸਾਵਾਂ ਕਰਨਾ ਹੋਊਗਾ। ਵਿਰੋਧੀ ਧਿਰਾਂ ਜਿਹੜੀਆਂ ਕਿ ਇਸ ਵੇਲੇ ਰੌਲਾ ਪਾ ਰਹੀਆਂ ਨੇ ਲੁੱਟ ਦੇ ਵਿੱਚ, ਉਹ ਸ਼ਾਮਲ ਨੇ। ਐਸੋਰਾ ਨੇ ਇਹ ਇੱਕ ਵੱਡਾ ਜਿਹੜੀ ਸੀ ਉਹ ਚਰਚਾ ਛੇੜ ਦਿੱਤੀ ਕਿ ਮੁਖਤਾਰ ਅੰਸਾਰੀ, ਜਿਹਨੂੰ ਪੰਜਾਬ ਦੀ ਸਰਕਾਰ ਨੇ, ਕਾਂਗਰਸ ਦੀ ਸਰਕਾਰ ਨੇ ਪਿਛਲੀ ਨੇ ਇੱਥੇ ਲਿਆ ਕੇ 2 ਸਾਲ ਤੋਂ ਉੱਪਰ ਸਮਾਂ VIP ਟ੍ਰੀਟਮੈਂਟ ਦੇ ਕੇ ਰੱਖਿਆ ਜੇਲ੍ਹ ਦੇ ਵਿੱਚ, ਵੀ ਉਹ ਕਾਹਦੇ ਲਈ ਇੱਥੇ ਲਿਆਂਦਾ ਸੀਗਾ ਜੀ। ਇੱਕ ਮਾਮੂਲੀ ਕੇਸ ਪਾਇਆ ਗਿਆ ਮੁਹਾਲੀ ਤੋਂ ਤੇ ਉਹਨੂੰ ਉੱਥੋਂ ਲਿਆ ਕੇ ਇੱਥੇ 2 ਸਾਲ ਤੋਂ ਉੱਪਰ ਸਮੇਂ ਤੇ ਰੱਖਿਆ ਗਿਆ ਕਿਉਂਕਿ ਜਿਹੜੀ ਉੱਤਰ ਪ੍ਰਦੇਸ਼ ਦੇ ਵਿੱਚ ਉਹਦੇ ਉੱਤੇ ਬਹੁਤ ਸਾਰੇ ਮਾਮਲੇ ਦਰਜ ਸੀ। ਉੱਤਰ ਪ੍ਰਦੇਸ਼ ਦੀ ਸਰਕਾਰ ਉਹਨੂੰ ਬਾਰ-ਬਾਰ ਲਿਜਾਣ ਦੇ ਵਾਸਤੇ ਜ਼ੋਰ ਲਾਉਂਦੀ ਰਹੀ। 26 ਉਹਦੇ ਪ੍ਰੋਡਕਸ਼ਨ ਵਾਰੰਟ ਜਾਰੀ ਕੀਤੇ ਗਏ, ਪੰਜਾਬ ਸਰਕਾਰ ਨੇ ਨਹੀਂ ਭੇਜਿਆ। ਪੰਜਾਬ ਸਰਕਾਰ ਨੇ, ਸੁਖਜਿੰਦਰ ਸਿੰਘ ਰੰਧਾਵਾ ਉਸ ਵੇਲੇ ਜੇਲ੍ਹ ਮੰਤਰੀ ਸਨ, ਇਹਨਾਂ ਨੇ ਉਸ ਕੇਸ ਨੂੰ ਸੁਪਰੀਮ ਕੋਰਟ ਤੱਕ ਲੜਿਆ। ਜਿੰਨੀ ਦੇਰ ਤੱਕ ਸੁਪਰੀਮ ਕੋਰਟ ਦੇ ਡਬਲ ਬੈਂਚ ਨੇ ਇਹ ਨਹੀਂ ਕਹਿਤਾ ਕਿ ਦਿਓ ਉਹਨੂੰ 2 ਹਫ਼ਤਿਆਂ ਦੇ ਵਿੱਚ ਦਬਕਾ ਮਾਰ ਕੇ, ਉਨੀ ਦੇਰ ਤੱਕ ਇਹਨਾਂ ਨੇ ਨਹੀਂ ਦਿੱਤਾ। ਇਹ ਦੱਸਿਆ ਗਿਆ ਜੀ ਕਿ 11 ਲੱਖ ਰੁਪਈਆ ਜਿਹੜਾ ਵਕੀਲ ਇੱਕ ਪੇਸ਼ੀ ਦਾ ਲੈਂਦਾ, ਉਹ ਲੈ ਕੇ ਪੰਜਾਬ ਸਰਕਾਰ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ 'ਚ ਰੱਖਣ ਲਈ ਸੁਪਰੀਮ ਕੋਰਟ ਦੇ ਵਿੱਚ ਕੇਸ ਲੜਿਆ। ਔਰ 55 ਲੱਖ ਰੁਪਏ ਦਾ ਬਿੱਲ ਅਜੇ ਵੀ ਪੰਜਾਬ ਸਰਕਾਰ ਵੱਲ ਭੇਜਿਆ ਹੋਇਆ ਉਸ ਵਕੀਲ ਨੇ ਜੀ। ਹਰਜੋਤ ਸਿੰਘ ਬੈਂਸ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਜਿਹੜੀ ਬੈਰਕ ਸੀ ਜਿੱਥੇ 25 ਜਾਣੇ ਰੱਖੇ ਜਾ ਸਕਦੇ ਸੀਗੇ, ਉਹ ਪੂਰੀ ਦੀ ਪੂਰੀ ਖਾਲੀ ਕਰਵਾ ਕੇ ਉੱਥੇ ਕੱਲੇ ਮੁਖਤਾਰ ਅੰਸਾਰੀ ਨੂੰ ਰੱਖਿਆ ਹੋਇਆ ਸੀ ਤੇ ਉਹਦੀ ਪਤਨੀ ਨਾਲ ਸੀ ਜੀ। ਇਹ ਬਹੁਤ ਗੰਭੀਰ ਜਿਹੜਾ ਉਹ ਦੋਸ਼ ਹੈ। ਔਰ ਪ੍ਰਤਾਪ ਸਿੰਘ ਬਾਜਵਾ ਉਹਨਾਂ ਨੇ ਕਾਂਗਰਸ ਦਾ ਬਚਾਓ ਕਰਨ ਦੀ ਕੋਸ਼ਿਸ਼ ਕੀਤੀ। ਇਹ ਆਖਿਆ ਕਿ ਜੇ ਪ੍ਰੂਵ ਨਾ ਕਰ ਸਕੇ ਤੇ ਤੁਹਾਨੂੰ ਅਸਤੀਫਾ ਦੇਣਾ ਪੈਣਾ ਆਪਣੇ ਅਹੁਦੇ ਤੋਂ। ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਇਹ ਵੀ ਗੱਲ ਕਹੀ ਜਦੋਂ ਗੈਂਗਸਟਰਾਂ ਦੀ ਗੱਲ ਚੱਲੀ ਕਿ ਫਿਰ ਲਾਰੈਂਸ ਬਿਸ਼ਨੋਈ ਵਾਲੀ ਗੱਲ ਸ਼ੁਰੂ ਕਰ ਲਓ ਕਿ ਉਹਨੂੰ ਜੇਲ੍ਹ ਦੇ ਵਿੱਚ ਜਿਹੜਾ ਉਹ ਕਿਹਨੇ ਰੱਖਿਆ ਹੋਇਆ ਜਾਂ ਉਹਨੂੰ ਕਿਹੜੀਆਂ ਟ੍ਰੀਟਮੈਂਟ ਜਿਹੜਾ ਉਹ ਦਿੱਤਾ ਜਾ ਰਿਹਾ। ਮਤਲਬ ਕਿ ਉਹ ਜਸਟੀਫਾਈ ਕਰਨ ਦੀ ਕੋਸ਼ਿਸ਼ ਜਿਹੜੀ ਉਹ ਕਰ ਰਹੇ ਸੀ ਪ੍ਰਤਾਪ ਸਿੰਘ ਬਾਜਵਾ ਜੀ। ਆਈ ਥਿੰਕ ਇਹ ਬਹੁਤ ਗੰਭੀਰ ਮੁੱਦਾ ਹੈ। ਜਦੋਂ ਜਿਹੜੀ ਰਿਪੋਰਟ
ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਦੇ ਨਾਲ ਜੁੜੀ ਹੋਈ ਸੀ। ਜਦੋਂ ਉਹ ਹਾਈ ਕੋਰਟ ਰੱਦ ਕਰਦੀ ਹੈ, ਕਾਂਗਰਸ ਦੀ ਉਦੋਂ ਦੀ ਸਰਕਾਰ ਉਹਨੂੰ ਨਾ ਤਾਂ ਡਬਲ ਬੈਂਚ ਦੇ ਕੋਲੇ ਚੈਲੰਜ ਕਰਦੀ ਹੈ, ਸੁਪਰੀਮ ਕੋਰਟ ਤਾਂ ਉਹਨਾਂ ਨੇ ਜਾਣਾ ਹੀ ਕੀ ਸੀਗਾ, ਕਿਉਂਕਿ ਉਹ ਸਮਾਂ ਨਿਕਲ ਗਿਆ। ਉਹਨੂੰ ਤਾਂ ਨਹੀਂ ਉਹ ਚੈਲੰਜ ਕਰਦੀ, ਪਰ ਇੱਕ ਮੁਖਤਾਰ ਅੰਸਾਰੀ ਵਰਗੇ ਗੈਂਗਸਟਰ ਨੂੰ ਇੱਥੇ ਰੱਖਣ ਦੇ ਵਾਸਤੇ ਲੱਖਾਂ ਰੁਪਈਆ ਖਰਚ ਕਰ ਦਿੰਦੀ ਹੈ। ਜਿਹੜੇ ਉਦੋਂ ਦੇ ਐਡਵੋਕੇਟ ਜਨਰਲ ਸੀ ਅਤੁਲ ਨੰਦਾ, ਉਹਦੇ ਬਾਰੇ ਤਾਂ ਇੱਥੇ ਇਹ ਗੱਲ ਪ੍ਰਸ਼ਾਸਨਿਕ ਹਲਕਿਆਂ ਦੇ ਵਿੱਚ ਪ੍ਰਵੀਨ ਵੱਡੇ ਪੱਧਰ ਦੇ ਉੱਤੇ ਚੱਲਦੀ ਸੀ ਕਿ ਉਹਨੇ 60-40 ਕੀਤਾ ਹੋਇਆ ਦਿੱਲੀ ਵਾਲੇ ਵਕੀਲਾਂ ਨਾਲ। 60% ਉਹ ਲੈਂਦਾ, 40% ਵਕੀਲਾਂ ਨੂੰ ਦਿੰਦਾ ਸੀ। ਰੁਪਈਆ ਲਿਆ ਕਿਸੇ ਕੇਸ ਦਾ, 60 ਪੈਸੇ ਨਾਲ ਦੀ ਨਾਲ ਅਤੁਲ ਨੰਦਾ ਨੂੰ ਆ ਗਏ ਤੇ 40 ਪੈਸੇ ਵਕੀਲ ਨੂੰ ਜਾਂਦੇ ਸੀ। ਤੁਸੀਂ ਪੂਰਾ ਰਿਕਾਰਡ ਕਢਾ ਲਓ ਕੈਪਟਨ ਅਮਰਿੰਦਰ ਸਿੰਘ ਦੇ ਵੇਲੇ ਦਾ, ਜਿੰਨੇ ਕੇਸ ਸੁਪਰੀਮ ਕੋਰਟ ਦੇ ਵਿੱਚ ਜਾਂਦੇ ਸੀ ਜਾਂ ਜਿੰਨੇ ਕੇਸ ਹਾਈ ਕੋਰਟ ਦੇ ਵਿੱਚ ਲੜੇ ਜਾਂਦੇ ਸੀ, ਉਹ ਦਿੱਲੀ ਤੋਂ ਵਕੀਲ ਲੈ ਕੇ ਆਉਂਦਾ ਸੀ। ਮਤਲਬ ਕਿ ਜਿਹੜੀ ਐਡਵੋਕੇਟ ਜਨਰਲ ਦੇ ਦਫ਼ਤਰ ਦੇ ਵਿੱਚ ਫੌਜ ਖੜੀ ਕੀਤੀ ਹੋਈ ਆ, ਉਹਨੂੰ ਤਾਂ ਉਹਨੇ ਵਰਤਿਆ ਹੀ ਨਹੀਂ, ਕਿਉਂਕਿ ਉਹਨੂੰ ਵਰਤਣਾ ਤੇ ਉਹ ਮੁਫਤ ਵਰਤੋਂ ਨਹੀਂ ਸੀ। ਉਹ ਮਹਿੰਗੇ ਵਕੀਲ ਤਾਂ ਲੈ ਕੇ ਆਉਂਦਾ ਕਿਉਂਕਿ ਉਹਨੂੰ 60% ਉਧਰੋਂ ਦੇਣਾ ਪੈਂਦਾ ਸੀ। ਇਹ ਏਡੀਆਂ ਗੰਭੀਰ ਜਿਹੜੀਆਂ ਅੱਗੇ ਤੋਂ ਅੱਗੇ ਜੁਗਤਾਂ ਲਾ ਕੇ ਪੰਜਾਬ ਨੂੰ ਲੁੱਟਿਆ ਗਿਆ। ਪੰਜਾਬ ਨੂੰ ਵੇਖ ਕੇ, ਪੰਜਾਬ ਦੇ ਹਾਲਾਤ ਵੇਖ ਕੇ, ਇਹ ਸਾਰਾ ਕੁਝ ਸੁਣ ਕੇ ਜਿਹੜਾ ਇਹੀ ਬਸ ਸਵਾਲ ਅੱਗੋਂ ਆਉਂਦਾ ਕਿ ਕੌਣ ਲੋਕ ਸਨ ਔਰ ਕਿੰਨੀ ਇਹਨਾਂ ਲੋਕਾਂ ਦੀ ਤਮਾ ਸੀ ਲੁੱਟਣ ਦੀ ਕਿ ਜਿੱਥੋਂ ਤੱਕ ਲੁੱਟਿਆ ਜਾ ਸਕਦਾ ਲੁੱਟ ਲਓ। ਜੀ ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਜੀ, ਮੁਹੰਮਦ ਜ਼ੁਬੈਰ ਤੇ ਤੀਸਤਾ ਜਿਹੜੇ ਸੀ ਤਲਵਾੜ ਆ, ਉਹਨਾਂ ਦੀ ਗ੍ਰਿਫਤਾਰੀ ਦਾ ਵਿਰੋਧ ਹੁਣ ਭੱਗ ਗਿਆ ਜੀ। ਅੱਜ ਤਾਂ ਅਲ ਜਜ਼ੀਰਾ ਨੇ ਵੀ ਲਿਖਿਆ ਮੁਹੰਮਦ ਜ਼ੁਬੈਰ ਬਾਰੇ। ਤਾਂ ਮੁਹੰਮਦ ਜ਼ੁਬੈਰ ਜਿਹੜਾ ਜੀ ਇੱਕ ਆਲਟ ਨਿਊਜ਼ ਹੈ ਜੀ, ਉਹਦਾ ਉਹ ਸਹਿ ਸੰਸਥਾਪਕ ਹੈ ਔਰ ਇਹ ਬਹੁਤ ਮਾਮਲਾ ਇੱਕ ਪੁਰਾਣਾ ਚੁੱਕਿਆ ਗਿਆ 2018 ਦਾ ਜੀ। ਇਹ ਕਿਹਾ ਕਿ ਉਹਨੇ ਉਦੋਂ ਇਤਰਾਜ਼ਯੋਗ ਟਵੀਟ ਕੀਤਾ ਸੀਗਾ। ਇਸ ਮਾਮਲੇ ਦੇ ਵਿੱਚ ਉਹਨੂੰ ਅਰੈਸਟ ਕੀਤਾ ਗਿਆ। ਉਹਦੀ ਪੁੱਛ ਪੜਤਾਲ ਦੇ ਵਾਸਤੇ 4 ਦਿਨ ਲਈ ਰਿਮਾਂਡ ਉਹਦਾ ਹੋਰ ਵਧਾ ਦਿੱਤਾ ਗਿਆ ਦਿੱਲੀ ਦੀ ਅਦਾਲਤ ਨੇ। ਔਰ ਦਿੱਲੀ ਪੁਲਿਸ ਨੇ ਜ਼ੁਬੈਰ ਦੀ ਹਿਰਾਸਤ 'ਚ ਪੁੱਛ ਪੜਤਾਲ ਕਰਨ ਦੀ 1 ਦਿਨ ਦੀ ਮਿਆਦ ਖਤਮ ਹੋਣ ਤੋਂ ਬਾਅਦ ਮੁੜ ਕੇ ਉਹਨੂੰ ਮੈਜਿਸਟ੍ਰੇਟ ਦੀ ਅਦਾਲਤ ਦੇ ਵਿੱਚ ਪੇਸ਼ ਕੀਤਾ ਸੀਗਾ। 5 ਦਿਨ ਦਾ ਰਿਮਾਂਡ ਵਧਾਉਣ ਦੀ ਮੰਗ ਜਿਹੜੀ ਉਹ ਕੀਤੀ ਗਈ ਤੇ ਉਹਨੂੰ 4 ਦਿਨ ਦਾ ਰਿਮਾਂਡ ਜਿਹੜਾ ਉਹ ਮਿਲ ਗਿਆ। ਤੀਸਤਾ ਸੀਤਲਵਾੜ ਕੌਣ ਹੈ? ਤੀਸਤਾ ਸੀਤਲਵਾੜ ਜਿਹੜੀ ਆ ਉਹ ਮਨੁੱਖੀ ਅਧਿਕਾਰਾਂ ਦੇ ਵਾਸਤੇ ਲੜਨ ਵਾਲੀ ਔਰਤ ਹੈ ਔਰ ਉਹਨਾਂ ਪਰਿਵਾਰਾਂ ਦੇ ਵਿੱਚੋਂ ਆਉਂਦੀ ਆ ਜਿਹੜੇ ਹਮੇਸ਼ਾ ਮਨੁੱਖੀ ਅਧਿਕਾਰਾਂ ਲਈ ਲੜਦੇ ਰਹੇ ਨੇ। ਉਹਦੀ ਤੇ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਦਾ ਵਿਰੋਧ ਚਫੇਰੇ ਹੋ ਰਿਹਾ। ਐਡੀਟਰਸ ਗਿਲਡਸ ਆਫ ਇੰਡੀਆ, ਪ੍ਰੈਸ ਕਲੱਬ ਆਫ ਇੰਡੀਆ ਤੇ ਮੁੰਬਈ ਪ੍ਰੈਸ ਕਲੱਬ ਦੇ ਵੱਲੋਂ ਕੁਝ ਪੱਤਰਕਾਰ ਜਥੇਬੰਦੀਆਂ ਨੇ ਮੁਹੰਮਦ ਜ਼ੁਬੈਰ ਦੀ ਗ੍ਰਿਫਤਾਰੀ ਦੀ ਨਿੰਦਾ ਕੀਤੀ ਹੈ ਤੇ ਇਹਨੂੰ ਨਿਰਾਸ਼ਾਜਨਕ ਕਾਰਵਾਈ ਆਖਿਆ। ਇਹਨਾਂ ਸੰਸਥਾਵਾਂ ਨੇ ਇਸ ਗੱਲ ਵੱਲ ਵੀ ਇਸ਼ਾਰਾ ਕੀਤਾ ਕਿ ਮੁਹੰਮਦ ਜ਼ੁਬੈਰ ਦੇ ਖਿਲਾਫ ਕਾਰਵਾਈ ਉਸ ਦਿਨ ਕੀਤੀ ਗਈ ਆ ਜਦੋਂ ਭਾਰਤ ਨੇ G7 ਮੁਲਕਾਂ ਦੇ ਸੰਮੇਲਨ 'ਚ ਹਿੱਸਾ ਲਿਆ। ਆਨਲਾਈਨ ਤੇ ਆਫਲਾਈਨ ਬੋਲਣ ਦੀ ਆਜ਼ਾਦੀ ਦੀ ਹੱਕਾਂ ਦੀ ਵਕਾਲਤ ਕੀਤੀ। ਗਿਲਡ ਨੇ ਜਾਰੀ ਬਿਆਨ ਦੇ ਵਿੱਚ ਇਹ ਕਿਹਾ ਕਿ ਸਪਸ਼ਟ ਹੈ ਕਿ ਆਲਟ ਨਿਊਜ਼ ਦੀ ਚੌਕਸੀ ਉਹਨਾਂ ਲੋਕਾਂ ਨੂੰ ਰਾਸ ਨਹੀਂ ਆਈ ਜਿਹੜੇ ਭੜਕਾਊ ਭਾਸ਼ਣਾਂ ਨੂੰ ਸਮਾਜ 'ਚ ਵੰਡੀਆਂ ਪਾਉਣ ਲਈ ਵਰਤਦੇ ਆ। ਐਮਨੈਸਟੀ ਜਿਹੜੀ ਇੰਡੀਆ ਹੈ ਉਹਨੇ ਮੁਹੰਮਦ ਜ਼ੁਬੈਰ ਦੀ ਤੁਰੰਤ ਤੇ ਬਿਨਾਂ ਸ਼ਰਤ ਰਿਹਾਈ ਦੀ ਮੰਗ ਕੀਤੀ ਹੈ। ਉਹਨੇ ਇਹ ਗੱਲ ਕਹੀ ਹੈ ਕਿ ਸੱਚ ਤੇ ਨਿਆਂ ਦੀ ਪੈਰਵਾਈ ਕਰਨ ਵਾਲੇ ਮਨੁੱਖੀ ਹੱਕਾਂ ਦੇ ਰਾਖਿਆਂ ਨੂੰ ਪਰੇਸ਼ਾਨ ਕਰਨ ਤੇ ਮਨਮਰਜ਼ੀ ਦੇ ਨਾਲ ਗ੍ਰਿਫਤਾਰ ਕਰਨਾ ਭਾਰਤ ਦੇ ਵਿੱਚ ਹੁਣ ਆਮ ਜੀ ਗੱਲ ਹੋ ਗਈ ਹੈ, ਜੋ ਕਿ ਫਿਕਰ ਦਾ ਵਿਸ਼ਾ ਹੈ। ਐਮਨੈਸਟੀ ਇੰਟਰਨੈਸ਼ਨਲ ਇੰਡੀਆ ਲਈ ਬੋਰਡ ਦੇ ਪ੍ਰਧਾਨ ਨੇ ਇਹ ਕਿਹਾ ਕਿ ਭਾਰਤੀ ਅਧਿਕਾਰੀ ਜ਼ੁਬੈਰ ਨੂੰ ਇਸ ਲਈ ਨਿਸ਼ਾਨੇ ਤੇ ਲੈ ਰਿਹਾ ਕਿਉਂਕਿ ਉਹ ਫਰਜ਼ੀ ਖਬਰਾਂ ਤੇ ਗੁੰਮਰਾਹਕੁੰਨ ਸੂਚਨਾਵਾਂ ਦੇ ਖਿਲਾਫ ਕੰਮ ਕਰ ਰਿਹਾ ਸੀ। ਜੀ ਜੀ। ਔਰ ਜਿਹੜੀ ਗੱਲ ਐਡੀਟਰਸ ਗਿਲਡਸ ਨੇ ਇਹਦੇ ਵਿੱਚ ਆਖੀ ਹੈ ਉਹ ਜ਼ਿਆਦਾ ਮਾਇਨੇ ਰੱਖਦੀ ਹੈ ਕਿਉਂਕਿ ਜਿਹੜਾ G7 ਸਮੂਹ ਹੈ ਉੱਥੇ ਜਦੋਂ ਇਹ ਸਮਾਪਤ ਹੋਇਆ ਜੀ ਕੱਲ, ਤੇ ਮੇਨ ਜਿਹੜੀ ਇਹਦੇ ਵਿੱਚ ਜਿਹੜੇ ਮੁਲਕ ਸੀਗੇ ਉਹਨਾਂ ਨੇ ਇਹ ਆਖਿਆ ਕਿ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਕਾਇਮ ਰੱਖੀ ਜਾਵੇ ਜੀ। ਕਿ ਇੱਥੇ ਜਦੋਂ ਤੁਸੀਂ ਇਹਨਾਂ ਦੋ ਘਟਨਾਵਾਂ ਵਾਲੇ ਪਾਸੇ ਦੇਖਦੇ ਹੋ, ਨਾ ਤਾਂ ਮੁਹੰਮਦ ਜ਼ੁਬੈਰ ਹਥਿਆਰਾਂ ਦੇ ਨਾਲ ਲੜਨ ਵਾਲਾ ਬੰਦਾ, ਨਾ ਤੀਸਤਾ ਸੀਤਲਵਾੜ ਹਥਿਆਰਾਂ ਦੇ ਨਾਲ ਲੜਨ ਵਾਲੀ ਔਰਤ ਹੈ। ਇਹ ਲੋਕ ਤਾਂ ਮਹਿਜ਼ ਜਿਹੜਾ ਮੁਹੰਮਦ ਜ਼ੁਬੈਰ ਹੈ ਉਹ ਆਲਟ ਨਿਊਜ਼ ਜਿਹੜਾ ਉਹ ਕੀ ਕਰਦਾ ਹੈ, ਜਿਹੜੀਆਂ ਫੇਕ ਖਬਰਾਂ ਨੇ, ਰੀਅਲ ਖਬਰ ਕੀ ਹੈ
ਉਹ ਸਾਹਮਣੇ ਰੱਖ ਦਿੰਦਾ ਤੇ ਫੇਕ ਨੂੰ ਉਹ ਝੁਠਲਾ ਦਿੰਦਾ ਜੀ। ਤੀਸਤਾ ਸੀਤਲਵਾਰ ਜਿਹੜੀ ਹੈ ਜਦੋਂ ਵੀ ਕਿਤੇ ਧੱਕਾ ਹੁੰਦਾ ਉੱਥੇ ਉਸ ਜਗ੍ਹਾ ਦੇ ਉੱਤੇ ਜਾ ਕੇ ਉਹ ਬੋਲਦੀ ਹੈ। ਇਹ ਲੋਕ ਮਹਿਜ਼ ਕਲਮਾਂ ਦੇ ਨਾਲ ਜਾਂ ਆਵਾਜ਼ ਦੇ ਨਾਲ ਲੜਨ ਵਾਲੇ ਲੋਕ ਨੇ, ਪਰ ਜਿਵੇਂ ਕਿਹਾ ਜਾਂਦਾ ਨਾ ਕਲਮ ਤੇ ਆਵਾਜ਼ ਜਿਹੜੀ ਆ ਉਹ ਹਥਿਆਰਾਂ ਤੋਂ ਵੀ ਖਤਰਨਾਕ ਹੁੰਦੀ ਹੈ। ਸ਼ਾਇਦ ਕਿਤੇ ਨਾ ਕਿਤੇ ਇਹ ਜਿਹੜੀ ਆਵਾਜ਼ ਤੇ ਕਲਮ ਉਹ ਕੰਬਲ ਲਾਉਂਦੀ ਹੈ ਕਈਆਂ ਨੂੰ, ਇਸ ਕਰਕੇ ਉਹਨਾਂ ਦੇ ਉੱਤੇ ਅਜਿਹੀਆਂ ਗ੍ਰਿਫਤਾਰੀਆਂ ਜਿਹੜੀਆਂ ਉਹਨਾਂ ਦੀਆਂ ਪਾਈਆਂ ਗਈਆਂ। ਜੀ। ਸਿੱਧੂ ਮੂਸੇਵਾਲੇ ਦਾ ਜਿਹੜਾ ਮੈਨੇਜਰ ਕਿਹਾ ਜਾਂਦਾ ਹੈ ਸ਼ਗਨਪ੍ਰੀਤ, ਉਹ ਹੁਣ 2 ਪਟੀਸ਼ਨਾਂ ਲੈ ਕੇ ਹਾਈ ਕੋਰਟ ਪਹੁੰਚ ਗਿਆ ਪੰਨੂ ਸਾਹਿਬ। ਇੱਕ ਤਾਂ ਜਿਹੜਾ ਸ਼ਗਨਪ੍ਰੀਤ ਹੈ ਇਹਦੇ ਬਾਰੇ ਦੇ ਵਿੱਚ ਜੋ ਖਾਸ ਤੌਰ ਤੇ ਜਦੋਂ ਦਾ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ, ਹਾਂਜੀ, ਵੈਸੇ ਤਾਂ ਇਹਦਾ ਨਾਮ ਤਾਂ ਆਉਂਦਾ ਪਹਿਲਾਂ ਤੋਂ, ਜਿਹੜਾ ਇੱਕ ਅਕਾਲੀ ਦਲ ਬਾਦਲ ਦਾ ਆਗੂ ਸੀਗਾ ਵਿੱਕੀ ਮਿੱਡੂ ਖੇੜਾ, ਹਾਂਜੀ, ਜਿਹੜਾ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਦਾ ਬਹੁਤ ਨੇੜਲਾ ਸੀਗਾ। ਸੋਈ ਜਿਹੜੀ ਵਿਦਿਆਰਥੀ ਵਿੰਗ ਅਕਾਲੀ ਦਲ ਬਾਦਲ ਦਾ, ਉਹਦਾ ਉਹ ਪ੍ਰਧਾਨ ਵੀ ਰਿਹਾ ਵਿੱਕੀ ਮਿੱਡੂ ਖੇੜਾ। ਉਹਦਾ ਜਦੋਂ ਕਤਲ ਹੁੰਦਾ ਤੇ ਉਹਦੇ ਕਤਲ ਤੋਂ ਬਾਅਦ ਜਿਹੜਾ ਦਿੱਲੀ ਦੀ ਸਪੈਸ਼ਲ ਵਿੰਗ ਹੈ ਪੁਲਿਸ ਦਾ, ਉਹ ਕੁਝ ਦਿਨਾਂ ਤੋਂ ਬਾਅਦ ਇਹ ਖੁਲਾਸਾ ਕਰਦਾ ਕਿ ਇਹਦੀ ਰੇਕੀ ਕਰਨ ਦੇ ਵਾਸਤੇ ਸ਼ਗਨਪ੍ਰੀਤ ਦਾ ਉਹਦੇ ਵਿੱਚ ਇਨਵੋਲਵਮੈਂਟ ਸੀ। ਇਹ ਉਹ ਦਿਨ ਸੀਗੇ ਜਦੋਂ ਸ਼ਗਨਪ੍ਰੀਤ ਜਿਹੜਾ ਕਿ ਸਿੱਧੂ ਮੂਸੇਵਾਲੇ ਦਾ ਸਾਰਾ ਕਾਰੋਬਾਰ ਦੇਖਦਾ ਸੀ, ਉਹਦੇ ਸ਼ੋਜ਼ ਖਾਸ ਤੌਰ ਦੇ ਉੱਤੇ ਕਿੱਥੇ ਉਹਨੇ ਸ਼ੋਜ਼ ਕਰਨੇ ਨੇ, ਕੀ ਲੈਣ ਦੇਣਾ, ਜੋ ਵੀ ਸਾਰਾ ਕੁਝ ਮੈਨੇਜਰ ਦੇ ਤੌਰ ਦੇ ਉੱਤੇ ਸੀਗਾ। ਉਹ ਉਹਨਾਂ ਦਿਨਾਂ ਦੇ ਵਿੱਚ ਸਿੱਧੂ ਮੂਸੇਵਾਲੇ ਦੇ ਨਾਲ ਦੁਬਈ ਗਿਆ ਹੋਇਆ ਸੀਗਾ ਔਰ ਦੁਬਈ ਉਹਨੇ ਉੱਥੋਂ ਵਾਪਸ ਆਇਆ ਤੇ ਵਾਪਸ ਆਉਂਦਿਆਂ ਇੱਥੇ ਉਹਨੂੰ ਇਹ ਪਤਾ ਲੱਗਿਆ ਕਿ ਉਹਦਾ ਨਾਮ ਇਹਦੇ ਵਿੱਚ ਆਇਆ ਤੇ ਉਹ ਦਿੱਲੀ ਤੋਂ ਹੀ ਮੁੜ ਗਿਆ ਜੀ। ਔਰ ਦਿੱਲੀ ਤੋਂ ਉਹ ਚਲੇ ਗਿਆ ਜੀ ਇੱਥੇ ਆਸਟ੍ਰੇਲੀਆ ਜੀ। ਜਿਹੜਾ ਜੇ ਤੁਸੀਂ ਜਿਹੜੇ ਪਿਛਲੇ ਦਿਨਾਂ ਦੇ ਵਿੱਚ ਜਿਹਦਾ ਨਾਮ ਆਉਂਦਾ ਗੋਲਡੀ ਦਾ, ਉਹ ਇਹ ਗੱਲ ਕਹਿੰਦਾ ਕਿ ਸ਼ਗਨਪ੍ਰੀਤ ਨੇ ਵਿੱਕੀ ਮਿੱਡੂ ਖੇੜਾ ਜਿਹੜਾ ਸੀਗਾ ਉਹਦਾ ਕਤਲ ਦੇ ਵਿੱਚ ਉਹਦਾ ਹੱਥ ਸੀ, ਤੇ ਉਹ ਇਹ ਗੱਲ ਵੀ ਕਹਿੰਦਾ ਕਿ ਸਿੱਧੂ ਮੂਸੇਵਾਲੇ ਦੇ ਕਹੇ ਦੇ ਉੱਤੇ ਉਹਨੇ ਇਹ ਰੇਕੀ ਵਗੈਰਾ ਕਰਵਾਈ ਸੀ। ਉਹ ਬਾਰ-ਬਾਰ ਇਹ ਗੱਲ ਕਹਿੰਦਾ। ਦੇਖੋ ਇਹਦੇ ਵਿੱਚ ਸਿੱਧੂ ਮੂਸੇਵਾਲੇ ਦੀ ਕੋਈ ਇਨਵੋਲਵਮੈਂਟ ਕਿੰਨੀ ਹੈ ਕਿੰਨੀ ਨਹੀਂ, ਇਹ ਚੀਜ਼ ਤਾਂ ਅਜੇ ਨਹੀਂ ਸਾਹਮਣੇ ਆਈ। ਪਰ ਜਿਹੜਾ ਸ਼ਗਨਪ੍ਰੀਤ ਆ ਉਹ ਹੁਣ 2 ਪਟੀਸ਼ਨਾਂ ਦੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ। ਉਹ ਆਪ ਖੁਦ ਆਸਟ੍ਰੇਲੀਆ ਦੱਸਿਆ ਜਾ ਰਿਹਾ, ਉਹਦੇ ਵਕੀਲਾਂ ਦੇ ਰਾਹੀਂ ਇਹ 2 ਪਟੀਸ਼ਨਾਂ ਦਾਇਰ ਹੋਈਆਂ ਨੇ। ਇਹਦੇ ਵਿੱਚ ਸ਼ਗਨਪ੍ਰੀਤ ਜਿਹੜਾ ਉਹ ਇਹ ਗੱਲ ਕਹਿੰਦਾ ਕਿ ਉਹਨੂੰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਜਿਹੜੇ ਗੈਂਗਸਟਰ ਨੇ ਇਹਨਾਂ ਤੋਂ ਜਾਨ ਦਾ ਖਤਰਾ। ਉਹਨੇ ਹਾਈ ਕੋਰਟ ਤੋਂ ਸੁਰੱਖਿਆ ਮੰਗੀ ਆ। ਇਹਨੇ ਕਿਹਾ ਕਿ ਜਦੋਂ ਵੀ ਉਹ ਮੁਹਾਲੀ ਆਵੇ ਤਾਂ 에ਅਰਪੋਰਟ ਤੋਂ ਲੈ ਕੇ ਜਿੱਥੇ ਉਹਨੇ ਜਾਣਾ ਉੱਥੋਂ ਤੱਕ ਉਹਨੂੰ ਸਿਕਿਉਰਿਟੀ ਮੁਹੱਈਆ ਕਰਾਈ ਜਾਵੇ। ਅਜੇ ਇਹਦੇ ਉੱਤੇ ਸੁਣਵਾਈ ਨਹੀਂ ਹੋਈ, ਸੁਣਵਾਈ ਹੋਊਗੀ। ਦੂਜੀ ਜਿਹੜੀ ਪਟੀਸ਼ਨ ਆ ਉਹਦੇ ਵਿੱਚ ਉਹਨੇ ਵਿੱਕੀ ਮਿੱਡੂ ਖੇੜਾ ਕਤਲ ਦੇ ਕੇਸ ਦੇ ਵਿੱਚ ਅਗਾਊਂ ਜ਼ਮਾਨਤ ਮੰਗੀ ਆ, ਐਂਟੀਸਪੇਟਰੀ ਮੰਗੀ ਆ ਕਿ ਉਹਨੂੰ ਅਗਾਊਂ ਜ਼ਮਾਨਤ ਇਸ ਮਾਮਲੇ ਦੇ ਵਿੱਚ ਦਿੱਤੀ ਜਾਵੇ। ਸਵਾਲ ਇਹ ਆ ਕਿ ਜਿਹੜਾ ਉਹਨੂੰ ਜ਼ਮਾਨਤ ਮਿਲਦੀ ਆ ਜਾਂ ਨਹੀਂ ਮਿਲਦੀ, ਇਹ ਅਜੇ ਜਿਹੜਾ ਉਹ ਸਮਾਂ ਦੱਸੂਗਾ, ਕਿਉਂਕਿ ਇਹਨਾਂ ਦੋਨਾਂ ਪਟੀਸ਼ਨਾਂ ਦੇ ਉੱਤੇ ਹਾਈ ਕੋਰਟ ਦੇ ਵਿੱਚ ਜਿਹੜੀ ਉਹ ਸੁਣਵਾਈ ਹੋਣੀ ਆ, ਤੇ ਜਦੋਂ ਸੁਣਵਾਈ ਹੋਊਗੀ ਉਦੋਂ ਪਤਾ ਲੱਗੂਗਾ ਦੋਨੋਂ ਪਟੀਸ਼ਨਾਂ ਦੇ ਉੱਤੇ। ਵੈਸੇ ਇਹ ਆ ਕਿ ਵਿੱਕੀ ਮਿੱਡੂ ਖੇੜਾ ਮਾਮਲੇ ਦੇ ਵਿੱਚ ਅਗਾਊਂ ਜ਼ਮਾਨਤ ਮਿਲਣੀ ਐਡਾ ਸੌਖਾ ਨਹੀਂ ਹੈਗਾ, ਪਰ ਉਹਨੇ ਕਿਉਂਕਿ ਰੁਖ ਕੀਤਾ ਅਦਾਲਤ ਦਾ, ਇਸ ਕਰਕੇ ਸੁਣਵਾਈ ਤਾਂ ਉਹਦੇ ਉੱਤੇ ਹੋਊਗੀ ਹੀ। ਜੀ। ਦੁਆਬੇ ਦੇ ਵਿੱਚ ਪੰਨੂ ਸਾਹਿਬ ਸੁਣਦੇ ਆ ਵੀ ਵਣ ਵਿਭਾਗ ਦੀ ਜਿਹੜੀ ਜ਼ਮੀਨ ਆ ਉਹਦੇ 'ਚ ਕਰੋੜਾਂ ਦਾ ਘਪਲੇ ਦਾ ਪਰਦਾਫਾਸ਼ ਹੋਇਆ ਜੀ। ਵੈਸੇ ਤਾਂ ਇਹ ਹੈ ਕਿ ਜਿਹੜੀ ਮਰਜ਼ੀ ਤੁਸੀਂ ਜੀ ਚੀਜ਼ ਚੁੱਕ ਲਓ, ਉਹਦੇ ਵਿੱਚ ਤੁਹਾਨੂੰ ਘਪਲਾ ਤਾਂ ਦੇਸੀ ਪਊਗਾ। ਹਾਲਾਤ ਇਹ ਨੇ ਕਿ ਜੇ ਘਪਲਾ ਨਹੀਂ ਦਿਸਦਾ ਤੇ ਹੈਰਾਨਗੀ ਹੋ ਜਾਂਦੀ ਆ ਵੀ ਇੱਥੇ ਘਪਲਾ ਕਿਉਂ ਨਹੀਂ ਹੋਇਆ ਜੀ। ਇਹ ਪੰਜਾਬ ਸਰਕਾਰ ਵਣ ਵਿਭਾਗ ਤੇ ਜਿਹੜਾ ਇਹਨਾਂ ਦੇ ਵੱਲੋਂ ਬੂਟੇ ਲਾਉਣ ਦੇ ਵਾਸਤੇ 2019 ਦੇ ਵਿੱਚ ਪਿੰਡ ਕਰੂਰਾ ਪੈਂਦਾ ਜੀ, ਜਿੱਥੇ ਪ੍ਰਾਈਵੇਟ ਲੋਕਾਂ ਤੋਂ ਟੈਂਡਰ ਪ੍ਰਕਿਰਿਆ ਦੇ ਨਾਲ ਜ਼ਮੀਨ ਖਰੀਦੀ ਗਈ ਸੀ। ਇਹਦੇ ਵਿੱਚ ਕਰੋੜਾਂ ਰੁਪਏ ਦੇ ਸਕੈਂਡਲ ਦਾ ਪਰਦਾਫਾਸ਼ ਹੋ ਰਿਹਾ, ਔਰ ਇਸ ਮਾਮਲੇ ਦੇ ਵਿੱਚ ਜਿਹੜੀ ਵਿਭਾਗੀ ਜਾਂਚ ਹੈ ਉਹ ਸ਼ੁਰੂ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕੋ ਇੱਕ ਮੈਂਬਰ ਆ ਹਿਮਾਚਲ ਪ੍ਰਦੇਸ਼ ਤੋਂ, ਦਲਜੀਤ ਸਿੰਘ ਭਿੰਡਰ, ਉਹਦਾ ਭਰਾ ਅਮਰਿੰਦਰ ਸਿੰਘ ਭਿੰਡਰ, ਜਿਹੜੇ ਕਿ ਨਾਲਾਗੜ੍ਹ ਹਿਮਾਚਲ ਪ੍ਰਦੇਸ਼ ਦੇ ਵਿੱਚ ਰਹਿੰਦੇ ਆ।
ਉਹਨਾਂ ਤੋਂ ਇਲਾਵਾ ਕਮਲ ਕਿਸ਼ੋਰ ਜਿਹੜਾ ਸ਼ਹੀਦ ਭਗਤ ਸਿੰਘ ਨਗਰ ਦੇ ਵਿਰੁੱਧ ਧੋਖਾਦੇਹੀ ਦੀਆਂ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਜੀ ਜੀ। ਕਈ ਅਧਿਕਾਰੀ ਨੇ ਜਿਹੜੇ ਉਹ ਇਸ ਘੁਟਾਲੇ ਦੇ ਵਿੱਚ ਆ ਸਕਦੇ ਆ। ਸਾਲ 2019 ਦੇ ਵਿੱਚ ਪਿੰਡ ਕਰੂਰਾ ਦੀ 54 ਏਕੜ 8 ਮਰਲੇ ਜ਼ਮੀਨ ਦੀ ਖਰੀਦ ਸੰਬੰਧੀ ਵਣ ਵਿਭਾਗ ਦੇ ਵੱਲੋਂ ਟੈਂਡਰਿੰਗ ਕੀਤੀ ਗਈ ਸੀਗੀ ਔਰ ਜ਼ਮੀਨ ਖਰੀਦਣ ਦੇ ਵਾਸਤੇ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ, ਜਿਹਦੇ ਵਿੱਚ ਜ਼ਮੀਨ ਦੀ ਜਾਂਚ ਪੜਤਾਲ ਕਰਕੇ ਵਿਭਾਗ ਨੂੰ ਰਿਪੋਰਟ ਦੇਣ ਤੋਂ ਬਾਅਦ ਜ਼ਮੀਨ ਖਰੀਦੀ ਜਾਣੀ ਸੀਗੀ। ਪਰ ਹੈਰਾਨੀ ਵਾਲੀ ਗੱਲ ਇਹ ਆ ਕਿ ਕਮੇਟੀ ਨੁਮਾਇੰਦਿਆਂ ਨੇ ਕਦੀ ਵੀ ਜ਼ਮੀਨ ਦੇ ਕਲੈਕਟਰ ਜਾਂ ਮਾਰਕੀਟ ਰੇਟ ਪਤਾ ਕਰਨ ਦੀ ਕੋਸ਼ਿਸ਼ ਹੀ ਨਹੀਂ ਜਿਹੜੀ ਉਹ ਕੀਤੀ ਜੀ। ਚਾਹੇ ਉਸ ਵੇਲੇ ਜ਼ਮੀਨ ਦਾ ਕਲੈਕਟਰ ਰੇਟ 90,000 ਰੁਪਇਆ ਪ੍ਰਤੀ ਏਕੜ ਸੀਗਾ, ਉਹਦੇ ਵੱਲੋਂ ਵਸੀਕੇ ਨੂੰ ਮੁੱਖ ਰੱਖਦਿਆਂ ਆ ਜ਼ਮੀਨ ਦਾ ਜ਼ਿਆਦਾ ਰੇਟ ਲਿਖ ਦਿੱਤਾ ਗਿਆ। ਵਸੀਕੇ ਨੂੰ ਆਧਾਰ ਬਣਾ ਕੇ ਜ਼ਮੀਨ ਦੀ ਕੀਮਤ 9,90,000 ਪ੍ਰਤੀ ਏਕੜ ਤੈਅ ਕਰਤੀ। ਜਾਂਚ ਦੇ ਵਿੱਚ ਵਸੀਕਾ ਜਿਹੜਾ ਸੀਗਾ ਉਹ ਮਾਲ ਵਿਭਾਗ ਦੇ ਦਫ਼ਤਰ ਦੇ ਵਿੱਚ ਰਜਿਸਟਰ ਹੈ ਹੀ ਨਹੀਂ ਕੋਈ, ਜਿਹਦੇ ਤੋਂ ਇਹ ਕਲੀਅਰ ਹੋ ਗਿਆ ਕਿ ਵਸੀਕੇ ਦੇ ਵਿੱਚ ਹੇਰਾਫੇਰੀ ਕਰਕੇ ਗਲਤ ਰੇਟ ਫਿਕਸ ਕਰ ਦਿੱਤਾ ਗਿਆ। ਚੇਅਰਮੈਨ ਸਾਈਡ ਇੰਸਪੈਕਸ਼ਨ ਕਮੇਟੀ ਦੇ ਵੱਲੋਂ ਜਿਹੜਾ ਖਸਰਾ ਭੇਜਿਆ ਗਿਆ, ਉਹਦੇ ਤੋਂ ਬਾਅਦ ਕਮੇਟੀ ਵੱਲੋਂ ਜਗ੍ਹਾ ਦਾ ਮੁਆਇਨਾ ਕੀਤਾ ਗਿਆ। ਇਹ ਸਾਹਮਣੇ ਆਇਆ ਕਿ ਇਹ ਜਿਹੜੀ ਇੱਥੇ ਜ਼ਮੀਨ ਦਾ ਖਸਰਾ ਨੰਬਰ 37 ਸੀ ਉਹਦੇ ਤਬਾਦਲੇ ਕੀਤੇ ਗਏ ਔਰ ਇਹ ਝਗੜੇ ਵਾਲੀ ਜ਼ਮੀਨ ਦੇ ਜਿਹੜਾ ਭਿੰਡਰ ਸੀਗਾ ਉਹ ਮਾਲਕ ਬਣ ਗਏ ਤੇ ਅੱਗੋਂ ਉਹਨਾਂ ਨੇ ਵਿਭਾਗ ਨੂੰ ਵੇਚ ਦਿੱਤੀ। ਸਾਰੇ ਕਾਗਜ਼ ਪੱਤਰ ਚੇਂਜ ਕਰਕੇ ਉਹ ਝਗੜੇ ਵਾਲੀ ਜ਼ਮੀਨ ਦੇ ਆਪ ਮਾਲਕ ਬਣ ਗਏ ਜੀ ਤੇ ਅੱਗੋਂ ਫਿਰ ਉਹ ਸਰਕਾਰ ਨੂੰ ਵੇਚੀ। ਟੈਂਡਰ ਹੋਣ ਤੋਂ ਬਾਅਦ ਭਿੰਡਰ ਭਰਾ ਜਿਹੜੇ ਸੀ ਇਹਨਾਂ ਨੇ ਜ਼ਿਆਦਾ ਜਿਹੜਾ ਮੁਨਾਫਾ ਲੈਣ ਦੇ ਵਾਸਤੇ ਤਬਾਦਲਿਆਂ ਦੇ ਨਾਲ ਜ਼ਮੀਨ ਦੇ ਮਾਲਕ ਬਣ ਗਏ ਔਰ ਇਹਦੇ ਵਿੱਚ ਜਿਹੜੇ ਤਬਾਦਲੇ ਨੇ ਉਹ ਸੋਚਿਆ ਵੀ ਨਹੀਂ ਜਾ ਸਕਦਾ ਕਿਵੇਂ ਜਿਹੜਾ ਜੀ ਉਹ ਕਰਤੇ। ਬਿਨਾਂ ਕਿਸੇ ਸ਼ੱਕ ਦੇ ਅਧਿਕਾਰੀਆਂ ਦੀ ਮਿਲੀ ਭੁਗਤ ਦੇ ਨਾਲ ਇਹ ਕਰੋੜਾਂ ਰੁਪਈਏ ਦਾ ਜ਼ਮੀਨ ਦਾ ਘੁਟਾਲਾ ਜਿਹੜਾ ਉਹ ਸਾਹਮਣੇ ਆ ਰਿਹਾ ਔਰ ਇਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਮੈਂਬਰ ਹੈ ਇਹ ਹਿਮਾਚਲ ਤੋਂ ਇੱਕ ਹੁੰਦਾ, ਉਹ ਇਹਦੇ ਵਿੱਚ ਸਿੱਧਾ ਜਿਹੜਾ ਉਹ ਸ਼ਾਮਲ ਹੈ ਜੀ। ਤੁਸੀਂ ਅੰਦਾਜ਼ਾ ਜਿਹੜਾ ਜੀ ਉਹ ਲਾ ਸਕਦੇ ਹੋ ਕਿ ਜਿਹੜੀ 90,000 ਵਾਲੀ ਚੀਜ਼ ਸੀ ਉਹ 9,90,000 ਦੇ ਵਿੱਚ ਵੇਚ ਦਿੱਤੀ ਗਈ। ਵੇਖਿਆ ਜਾਵੇ ਤਾਂ ਚਲੋ ਜਿਹੜੇ ਭਿੰਡਰ ਭਰਾ ਨੇ ਉਹਨਾਂ ਨੇ ਹੇਰਾਫੇਰੀ ਕੀਤੀ, ਹੁਣ ਵਣ ਵਿਭਾਗ ਉੱਥੇ ਇੰਨਾ ਹੋਇਆ ਸੀਗਾ ਉਹਨੂੰ ਨਹੀਂ ਦਿਸਦਾ ਕਿ ਉਹ ਜਿਹੜੀ 90,000 ਵਾਲੀ ਚੀਜ਼ ਆ ਉਹ 9,90,000 ਦੇ ਵਿੱਚ ਕਿਵੇਂ ਵੇਚੀ ਜਾ ਰਹੀ ਹੈ। ਜੀ ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਤਾਂ ਪਨੂ ਸਾਹਿਬ, ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲੈਣ ਦੇ ਲਈ ਹੁਣ ਕਈ ਜ਼ਿਲ੍ਹਿਆਂ ਦੀ ਪੁਲਿਸ ਲਾਈਨ ਦੇ ਵਿੱਚ ਲੱਗੀ ਹੋਈ ਹੈ। ਦੇਖੋ ਇਸ ਵੇਲੇ ਜਦੋਂ ਇੱਥੇ ਜਿਹੜੀ ਮੇਨ ਸੀਗਾ ਜੀ ਐਂਟੀ ਗੈਂਗਸਟਰ ਜਿਹੜਾ ਉਹਨਾਂ ਨੇ ਲਿਆ ਪਹਿਲਾਂ 7 ਦਿਨ ਦਾ ਫਿਰ 5 ਦਿਨ ਦਾ ਜੀ, ਸੋ 12 ਦਿਨ ਦੇ ਰਿਮਾਂਡ ਤੋਂ ਬਾਅਦ ਇਹ ਸੀਗਾ ਸਵਾਲ ਕਿ ਕੀ ਲਾਰੈਂਸ ਬਿਸ਼ਨੋਈ ਨੂੰ ਹੁਣ ਜੇਲ੍ਹ ਭੇਜ ਦਿੱਤਾ ਜਾਊਗਾ, ਕਿਉਂਕਿ ਜਦੋਂ ਉਹਨੂੰ ਜੇਲ੍ਹ ਭੇਜਤਾ ਜੀ ਉਸ ਤੋਂ ਬਾਅਦ ਤੁਸੀਂ ਦੇਖਣਾ ਉਹਨੂੰ ਇੱਥੋਂ ਲੈ ਜਾਣਾ ਕਿਸੇ ਹੋਰ ਸੂਬੇ ਨੇ। ਉਹ ਇਸ ਕਰਕੇ ਲੈ ਜਾਣਾ ਕਿ ਉਹ ਕਈ ਜਿਹੜਾ ਜੀ ਤੁਸੀਂ ਕਹਿ ਲਓ ਕਿ ਸੂਬਿਆਂ ਦੀ ਪੁਲਿਸ ਨੂੰ ਲੋੜੀਂਦਾ ਜੀ। ਸਲਮਾਨ ਖਾਨ ਨੂੰ ਵੀ ਧਮਕੀ ਉਹਨੇ ਦਿੱਤੀ ਹੋਈ ਆ। ਤੋ ਜਿੱਦਣ ਦਿੱਲੀ ਤੋਂ ਉਹਨੂੰ ਲਿਆਂਦਾ ਪੰਜਾਬ ਪੁਲਿਸ ਨੇ, ਉਦਣ ਮੁੰਬਈ ਦੀ ਪੁਲਿਸ ਵੀ ਆਈ ਹੋਈ ਸੀ। ਇਹ ਜੇ ਪੰਜਾਬ ਪੁਲਿਸ ਦਾ ਸਟਰੋਂਗ ਕੇਸ ਨਾ ਹੁੰਦਾ ਤਾਂ ਇਹਨੂੰ ਉਹਨਾਂ ਨੇ ਲੈ ਜਾਣਾ ਸੀਗਾ ਉਦੋਂ ਹੀ, ਫਿਰ ਨਹੀਂ ਸੀ ਇਹ ਲੱਭਣਾ। ਹੁਣ ਕੀ ਹੋਇਆ, ਹੁਣ ਅੰਮ੍ਰਿਤਸਰ ਦੀ ਜਿਹੜੀ ਪੁਲਿਸ ਆ ਉਹ ਲੈ ਆਈ ਆ ਲਾਰੈਂਸ ਬਿਸ਼ਨੋਈ ਨੂੰ ਔਰ ਅੰਮ੍ਰਿਤਸਰ ਦੀ ਅਦਾਲਤ ਨੇ 8 ਦਿਨਾਂ ਦਾ ਪੁਲਿਸ ਰਿਮਾਂਡ ਦੇ ਦਿੱਤਾ। ਰਾਣਾ ਕੰਡੋਵਾਲੀਆ ਦਾ ਕਤਲ ਹੋਇਆ ਸੀਗਾ ਇੱਥੇ ਇੱਕ ਹਸਪੀਟਲ ਦੇ ਵਿੱਚ, ਜਿੱਥੇ ਉਹ ਕਿਸੇ ਦਾ ਹਾਲ ਚਾਲ ਪੁੱਛਣ ਆਇਆ ਸੀ ਤੇ ਉਹਦਾ ਕਤਲ ਉੱਥੇ ਕਰ ਦਿੱਤਾ ਗਿਆ ਸੀ। ਔਰ ਇਹ ਕਿਹਾ ਜਾ ਰਿਹਾ ਸੀਗਾ ਇਹ ਜਿਹੜਾ ਪੁਲਿਸ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਗਰੋਹ ਦੇ ਨਾਲ ਸੰਬੰਧਿਤ 2 ਮੈਂਬਰਾਂ ਨੂੰ ਇਹਦੇ ਵਿੱਚ ਨਾਮਜ਼ਦ ਕੀਤਾ ਸੀਗਾ ਔਰ ਇਹਦੇ ਵਿੱਚ ਲਾਰੈਂਸ ਬਿਸ਼ਨੋਈ ਦਾ ਨਾਮ ਵੀ ਸਾਹਮਣੇ ਆਇਆ ਸੀਗਾ। ਇਹਦੇ ਸੰਬੰਧੀ ਥਾਣਾ ਮਜੀਠਾ ਦੇ ਵਿੱਚ ਕੇਸ ਦਰਜ ਕੀਤਾ ਗਿਆ ਸੀਗਾ। ਹੁਣ ਇਹਨੂੰ ਜਿਹੜਾ ਇੱਥੇ ਲਿਆਂਦਾ ਗਿਆ 8 ਦਿਨ ਦਾ ਪੁਲਿਸ ਰਿਮਾਂਡ ਮਿਲ ਗਿਆ। ਇਹਨੂੰ ਅੰਮ੍ਰਿਤਸਰ ਨਹੀਂ ਰੱਖਿਆ ਗਿਆ, ਇਸ ਕਰਕੇ ਨਹੀਂ ਰੱਖਿਆ ਗਿਆ ਸੁਰੱਖਿਆ ਕਾਰਨਾਂ ਕਰਕੇ। ਰਾਤ ਉਹਨੂੰ ਖਰੜ ਲੈ ਜਾਂਦਾ ਜੀ। ਅੱਗੋਂ ਜਿਹੜੀ ਕਈ ਜ਼ਿਲ੍ਹਿਆਂ ਦੀ ਪੁਲਿਸ ਇਸ ਵੇਲੇ ਕਤਾਰ ਦੇ ਵਿੱਚ ਲੱਗੀ ਹੋਈ ਆ ਜਿਹੜੀ ਕਿ ਲਾਰੈਂਸ ਬਿਸ਼ਨੋਈ ਦਾ ਰਿਮਾਂਡ ਲੈ ਸਕਦੀ ਹੈ। ਅਸਲ 'ਚ ਕੀ ਆ ਕਿ ਜਦੋਂ
ਲਾਰੈਂਸ ਬਿਸ਼ਨੋਈ ਦਾ ਰਿਮਾਂਡ ਇਹ ਖਤਮ ਹੋਊਗਾ ਅੰਮ੍ਰਿਤਸਰ ਪੁਲਿਸ ਦਾ, ਉਹ ਦੁਬਾਰਾ ਰਿਮਾਂਡ ਮੰਗੂਗੀ। ਜੇ ਉਹਨੂੰ ਰਿਮਾਂਡ ਅਦਾਲਤ ਨਹੀਂ ਦਿੰਦੀ ਤਾਂ ਉੱਥੇ ਅਗਲੇ ਜ਼ਿਲ੍ਹੇ ਦੀ ਪੁਲਿਸ ਜਿਹੜੀ ਉਹ ਬੈਠੀ ਹੋਊਗੀ ਜੀ। ਇਹ ਲੈ ਕੇ ਜੀ ਸਾਡੇ ਜ਼ਿਲ੍ਹੇ ਦੇ ਵਿੱਚ ਵੀ ਪੁਲਿਸ ਦੇ ਵਿੱਚ ਕੇਸ ਦਰਜ ਹੈ ਤੇ ਸਾਨੂੰ ਇਹ ਚਾਹੀਦਾ। ਲਾਰੈਂਸ ਨੂੰ ਫਰੀਦਕੋਟ ਤੇ ਮੋਗੇ ਦੀ ਪੁਲਿਸ ਵੀ ਜਿਹੜੀ ਆ ਉਹ ਰਿਮਾਂਡ ਦੇ ਉੱਤੇ ਲੈਣ ਲਈ ਤਿਆਰ ਬੈਠੀ ਆ। ਫਰੀਦਕੋਟ ਦੇ ਵਿੱਚ ਪਿਛਲੇ ਸਾਲ ਯੂਥ ਕਾਂਗਰਸ ਦੇ ਪ੍ਰਧਾਨ ਗੁਰਲਾਲ ਭਲਵਾਨ ਦਾ ਦਿਨ ਦਿਹਾੜੇ ਗੋਲੀਆਂ ਮਾਰ ਕੇ ਉਹਦੀ ਹੱਤਿਆ ਕੀਤੀ ਗਈ ਸੀ। ਹਾਂਜੀ। ਮੋਗੇ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਇੱਕ ਮਾਮਲੇ ਦੇ ਵਿੱਚ ਪੁਲਿਸ ਟ੍ਰਾਂਜ਼ਿਟ ਰਿਮਾਂਡ ਦੇ ਉੱਤੇ ਲਿਆ ਜਾ ਸਕਦਾ। ਉਹਨੂੰ ਮੋਨੂ ਡਾਗਰ ਤੇ ਹੋਰ ਜਿਹੜੇ ਸੀ ਉਹਨਾਂ ਨੂੰ ਕਤਲ ਦੇ ਵਾਸਤੇ ਭੇਜਿਆ ਸੀ। ਮਾਨਸਾ ਦਾ ਜਿਹੜਾ ਐਸਐਸਪੀ ਹੈ ਉਹ ਇਹ ਕਹਿੰਦਾ ਹੈ ਕਿ ਬਿਸ਼ਨੋਈ ਤੋਂ ਬਹੁਤ ਸਾਰੀਆਂ ਜਾਣਕਾਰੀਆਂ ਹਾਸਲ ਹੋਈਆਂ ਨੇ, ਜਿਹਦੇ ਦੌਰਾਨ ਇਹ ਪਤਾ ਲੱਗਿਆ ਕਿ ਮਾਨਸਾ ਪੁਲਿਸ ਨੇ ਪਿੰਡ ਭੰਮੇ ਖੁਰਦ ਦੇ ਗੋਰਾ ਸਿੰਘ ਨੂੰ ਜਿਹੜਾ ਸੀਗਾ ਉਹ ਕਾਬੂ ਕੀਤਾ। ਭਾਵ ਕਿ ਮਾਨਸਾ ਪੁਲਿਸ ਨੂੰ ਵੀ ਉਹ ਚਾਹੀਦਾ ਹੋਊਗਾ। 4 ਡਿਸਟ੍ਰਿਕਟ ਆ ਜਿਹੜੇ ਜੀ ਉਹ ਆ ਗਏ ਲਾਈਨ ਦੇ ਵਿੱਚ। ਇਹ ਲਾ ਕੇ ਚੱਲੋ ਕਿ ਅਗਲੇ ਕੁਝ ਮਹੀਨਿਆਂ ਦੇ ਵਾਸਤੇ ਉਹ ਬੁੱਕ ਹੈ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੀ ਪੁਲਿਸ ਦੇ ਵਾਸਤੇ। ਪੰਜਾਬ ਦੇ ਵਿੱਚ ਉਹਦੇ ਉੱਤੇ ਕਰੀਬ ਦਰਜਨ ਤੋਂ ਉੱਪਰ ਮਾਮਲੇ ਕਤਲਾਂ ਦੇ ਹੀ ਦਰਜ ਨੇ। 14 ਮਾਮਲੇ ਦੱਸੇ ਜਾ ਰਹੇ ਆ। ਇਹ ਜਿਹੜਾ ਸਿੱਧੂ ਮੂਸੇਵਾਲੇ ਵਾਲਾ ਇਹ 15ਵਾਂ ਮਾਮਲਾ ਹੈ। ਜਦੋਂ ਇੰਨੇ ਮਾਮਲੇ ਉਹਦੇ ਉੱਤੇ ਦਰਜ ਨੇ, ਇਹ ਸਾਰੀਆਂ ਦੀਆਂ ਸਾਰੀਆਂ ਜਿਹੜੀਆਂ ਉਹ ਚਾਰਜ ਸ਼ੀਟ ਤਿਆਰ ਹੋਣਗੀਆਂ। ਜੇ ਪੁਲਿਸ ਇਹਦੇ ਉੱਤੇ ਤੇਜ਼ੀ ਨਾਲ ਕੰਮ ਕਰੇ, ਇਹਨਾਂ ਦੇ ਚਲਾਨ ਪੇਸ਼ ਕਰੇ ਤੇ ਇਹਦੇ ਨਾਲ ਇਹ ਹੋਊਗਾ ਜੀ ਇਹਨਾਂ ਦੇ ਟ੍ਰਾਇਲ ਚੱਲਣੇ ਛੇਤੀ ਸ਼ੁਰੂ ਹੋ ਜਾਣਗੇ। ਜਦੋਂ ਟ੍ਰਾਇਲ ਚੱਲਦੇ ਨੇ ਫਿਰ ਉਹਨੂੰ ਲਿਜਾ ਸਕਣਾ ਕਿਸੇ ਹੋਰ ਜਗ੍ਹਾ ਦੇ ਉੱਤੇ ਔਖਾ ਹੋਊਗਾ। ਜੇ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਇਹਦੇ ਜਿਹੜਾ ਚਲਾਨ ਪੇਸ਼ ਕਰਨ ਦੇ ਵਿੱਚ ਦੇਰੀ ਕੀਤੀ ਤਾਂ ਫਿਰ ਇਹ ਹੋ ਸਕਦਾ ਕਿ ਉਹਨੂੰ ਕੋਈ ਕਿਸੇ ਨਾ ਕਿਸੇ ਹੋਰ ਸੂਬੇ ਦੀ ਪੁਲਿਸ ਲੈ ਜਾਏ, ਕਿਉਂਕਿ ਉਹ ਬਹੁਤ ਸਾਰੇ ਸੂਬਿਆਂ ਦੇ ਵਿੱਚ ਲੋੜੀਂਦਾ। ਖਾਸ ਤੌਰ ਦੇ ਉੱਤੇ ਮੁੰਬਈ ਪੁਲਿਸ ਦੀ ਉਹਦੇ ਉੱਤੇ ਅੱਖ ਹੈ ਜੀ। 2.5 ਦਹਾਕਿਆਂ ਬਾਅਦ ਵੀ ਨਹੀਂ ਲੱਗ ਸਕਿਆ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਪਨੂ ਸਾਹਿਬ। ਇੱਕ ਵਾਰੀ ਪੰਜਾਬ 'ਚ ਇੱਕ ਰਾਜ ਆਇਆ ਸੀ, ਕਹਿੰਦੇ ਸੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣਾ ਜੀ। ਤੇ ਉਹਨਾਂ ਨੇ ਇਹ ਵੀ ਅਨਾਉਂਸਮੈਂਟ ਕੀਤੀ ਸੀ ਕਿ ਜਿਹੜਾ ਵਿਅਕਤੀ ਕਿਸੇ ਬੇਈਮਾਨ ਨੂੰ ਫੜਾਊਗਾ ਅਸੀਂ ਉਹਨੂੰ ਇਨਾਮ ਦੇਵਾਂਗੇ। ਉਹ ਰਾਜ ਕਰਕੇ ਚਲੇ ਗਏ, ਫਿਰ ਆ ਗਏ ਰਾਜ ਕਰਨ, ਫਿਰ 10 ਸਾਲ ਹੋਰ ਕਰ ਗਏ ਜੀ, ਪਰ ਕੋਈ ਇਮਾਨਦਾਰੀ ਨਾ ਲੱਭਾ ਜਿਹੜਾ ਜਿਹਨੇ ਕਿ ਕਿਸੇ ਬੇਈਮਾਨ ਨੂੰ ਫੜਾਇਆ ਹੋਵੇ। ਉਹਨਾਂ ਨੇ ਅਨਾਉਂਸਮੈਂਟ ਕੀਤੀ ਸੀਗੀ ਕਿ ਇੱਕ ਜਿਹੜਾ ਕਾਂਸੀ ਦਾ ਬੁੱਤ ਲਾਇਆ ਜਾਊਗਾ। ਇਹ 2016 ਦੇ ਵਿੱਚ ਜਿਹੜਾ ਅਨਾਉਂਸਮੈਂਟ ਇਹਦੀ ਹੋਈ ਸੀਗੀ। ਔਰ ਸਮੇਂ ਦੀਆਂ ਸਰਕਾਰਾਂ ਤਕਰੀਬਨ ਤੁਸੀਂ ਲਾ ਲਓ 25 ਸਾਲ ਹੋ ਗਏ, ਸਮੇਂ ਦੇ ਉੱਤੇ ਆਉਣ ਵਾਲੀਆਂ ਸਰਕਾਰਾਂ ਇਹ ਕਹਿੰਦੀਆਂ ਰਹੀਆਂ ਕਿ ਜਦੋਂ ਆਪਾਂ ਸੰਗਰੂਰ ਤੋਂ ਬਰਨਾਲੇ ਨੂੰ ਜਾਂਦੇ ਆ, ਮਹਾਰਾਜਾ ਰਣਜੀਤ ਸਿੰਘ ਦਾ ਨਾਨਕਾ ਪਿੰਡ ਆਉਂਦਾ ਬਡਰੁੱਖਾਂ। ਹਾਂਜੀ ਆਉਂਦਾ। ਔਰ ਇਹਦਾ ਜਿਹੜਾ ਜਨਮ ਹੈ ਮਹਾਰਾਜਾ ਰਣਜੀਤ ਸਿੰਘ ਹੋਰਾਂ ਦਾ, ਉਹ ਬਡਰੁੱਖਾਂ ਦੇ ਵਿੱਚ ਹੀ ਹੋਇਆ ਸੀਗਾ। ਕਿਉਂਕਿ ਇੱਕ ਪ੍ਰਥਾ ਰਹੀ ਆ ਪੁਰਾਤਨ ਕਿ ਜਿਹੜਾ ਘੱਟੋ ਘੱਟ ਪਲੇਠਾ ਬੱਚਾ ਉਹ ਨਾਨਕੇ ਹੁੰਦਾ ਸੀ। ਤੋ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਵੀ ਬਡਰੁੱਖਾਂ ਦਾ ਹੈ। ਇੱਥੇ ਇਹ ਬੁੱਤ ਸਥਾਪਿਤ ਹੋਣਾ ਸੀਗਾ। 2.5 ਦਹਾਕੇ ਬੀਤ ਗਏ ਆ, ਇਹ ਬੁੱਤ ਅੱਜ ਤੱਕ ਨਹੀਂ ਲੱਗਿਆ। ਇਹਦਾ ਐਲਾਨ ਉਦੋਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਕੀਤਾ ਸੀਗਾ ਕਿ ਪਿੰਡ ਦੇ ਵਿੱਚ ਸ਼ੇਰੇ ਪੰਜਾਬ ਯਾਦਗਾਰੀ ਪਾਰਕ ਸਥਾਪਿਤ ਕੀਤਾ ਜਾਊਗਾ। ਘੋੜੇ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਦਾ ਕਾਂਸੀ ਦਾ ਬੁੱਤ ਲਾਇਆ ਜਾਊਗਾ। 19 ਵਰਿਆਂ ਤੋਂ ਬਾਅਦ ਤਕਰੀਬਨ 2016 ਦੇ ਵਿੱਚ ਇਹ ਲੱਗਿਆ ਕਿ ਚਲੋ ਹੁਣ ਜਿਹੜਾ ਇਹ ਬੁੱਤ ਸਥਾਪਿਤ ਹੋ ਜਾਊਗਾ। ਸਰਕਾਰ ਨੇ ਇੱਕ ਪਾਰਕ ਜਿਹੜਾ ਸੀ ਉਹ ਸਥਾਪਿਤ ਕਰਤਾ, ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਭੇਜ ਦਿੱਤਾ। ਤੁਸੀਂ ਹੈਰਾਨ ਹੋਵੋਗੇ, ਇਹ ਬੁੱਤ ਘੋੜੇ ਦੀ ਸਵਾਰੀ ਵਾਲਾ ਨਹੀਂ ਸੀਗਾ, ਨਾ ਇਹ ਕਾਂਸੀ ਦਾ ਬਣਿਆ ਹੋਇਆ ਸੀਗਾ ਜੀ। ਔਰ ਸਭ ਤੋਂ ਅਹਿਮ ਗੱਲ ਇਹ ਸੀਗੀ ਕਿ ਇਸ ਬੁੱਤ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੀਆਂ ਦੋਨੋਂ ਅੱਖਾਂ ਜਿਹੜੀਆਂ ਉਹ ਸਹੀ ਸਲਾਮਤ ਦੱਸੀਆਂ ਗਈਆਂ ਸੀਗੀਆਂ ਜੀ। ਪਿੰਡ ਨੇ ਇਹ ਕਹਿਤਾ ਕਿ ਅਸੀਂ ਇਹ ਬੁੱਤ ਲਾਉਣਾ ਹੀ ਨਹੀਂ। ਜਦੋਂ ਜਿਹੜਾ ਬੁੱਤ ਵਾਅਦਾ ਕੀਤਾ ਗਿਆ ਸੀ ਤੁਸੀਂ ਉਹ ਨਹੀਂ ਭੇਜਿਆ, ਕਾਂਸੀ ਦਾ ਬੁੱਤ ਨਹੀਂ ਭੇਜਿਆ, ਘੋੜੇ ਦੇ ਉੱਤੇ ਸਵਾਰ ਵਾਲਾ ਬੁੱਤ ਨਹੀਂ ਭੇਜਿਆ, ਤੇ ਅਸੀਂ ਇਹ ਦੂਜਾ ਬੁੱਤ ਜਿਹੜਾ ਉਹ ਕਿਉਂ ਲਾਈਏ? ਅੱਛਾ, ਤੁਸੀਂ ਦੇਖੋ ਕਿ ਇਹ ਬੁੱਤ 6 ਸਾਲ ਤੋਂ ਸਾਬਕਾ ਸਰਪੰਚ ਦੇ ਘਰੇ ਪਿਆ ਤੇ ਉਹਦੇ ਉੱਤੇ ਪੱਲੀਆਂ ਪਾਈਆਂ ਹੋਈਆਂ, ਕਿਉਂਕਿ ਉਹ ਜਿਹੜਾ ਜਿੱਥੇ ਬੁੱਤੇ ਲੱਗਣਾ ਜਿਹੜੇ ਪਾਰਕ ਦੇ ਵਿੱਚ, ਉਹ ਜਗ੍ਹਾ ਜਿਹਦੇ ਉੱਤੇ ਸਥਾਪਿਤ ਕੀਤਾ ਜਾਣਾ ਉਹ ਅਧੂਰੀ ਪਈ ਹੈ।
ਹੁਣ ਜਿਹੜੀ ਪਿੰਡ ਦੀ ਪੰਚਾਇਤ ਆ ਉਹਨਾਂ ਨੇ ਮੌਜੂਦਾ ਨਵੀਂ ਸਰਕਾਰ ਤੱਕ ਵੀ ਅਪਰੋਚ ਜਿਹੜੀ ਉਹ ਕੀਤੀ ਹੈ। ਔਰ ਇਹ ਅਮਨ ਅਰੋੜਾ ਦਾ ਵੀ ਜੱਦੀ ਪਿੰਡ ਹੈ। ਇਹ ਕਿਹਾ ਜਾ ਰਿਹਾ ਕਿ ਇਹ ਉਮੀਦ ਇਸ ਚੀਜ਼ ਦੀ ਹੈ ਕਿ ਇੱਥੇ ਬੁੱਤ ਜਿਹੜਾ ਉਹ ਸਥਾਪਿਤ ਕੀਤਾ ਜਾਊਗਾ, ਜਿਹੜਾ ਸਰਪੰਚ ਦੇ ਘਰੇ ਪਿਆ ਘੱਟੋ ਘੱਟ ਉਹ ਨਹੀਂ, ਬਲਕਿ ਜਿਹੜਾ ਵਾਅਦਾ ਕੀਤਾ ਗਿਆ ਸੀ ਉਹ ਬੁੱਤ ਇੱਥੇ ਲਾਇਆ ਜਾਊਗਾ। ਦੇਖੋ, ਜਿੱਥੇ ਕਹਿੰਦੇ ਆ ਕਿ ਜਿਹੜੀਆਂ ਮੰਗਾਂ ਨੇ ਕੁਝ ਲੋਕਾਂ ਦੀਆਂ ਪੂਰੀਆਂ ਕੀਤੀਆਂ ਜਾਣ, ਜਿੱਥੇ ਇੱਕ ਬੁੱਤ ਦੇ ਵਾਸਤੇ ਲੋਕਾਂ ਨੂੰ, ਉਹ ਵੀ ਉਸ ਮਹਾਰਾਜੇ ਦੇ ਬੁੱਤ ਦੇ ਵਾਸਤੇ ਜਿਹਦੇ ਰਾਜ ਦੀ ਮਿਸਾਲ ਦਿੱਤੀ ਜਾਂਦੀ ਹੈ। ਹਾਂਜੀ। ਔਰ ਉਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਅਨਪੜ੍ਹਾਂ ਨੂੰ ਜਿਹੜਾ ਪੜ੍ਹਾਉਣ ਦੇ ਵਾਸਤੇ ਖਾਸ ਤੌਰ ਦੇ ਉੱਤੇ ਜੋ ਮਹਾਰਾਜਾ ਰਣਜੀਤ ਸਿੰਘ ਹੋਰਾਂ ਦੇ ਰਾਜ ਨੇ ਕੀਤਾ, ਹਾਂਜੀ, ਉਹ ਐਜੂਕੇਸ਼ਨ ਸਿਸਟਮ ਅੱਜ ਤੱਕ ਨਹੀਂ ਜਿਹੜਾ ਉਹ ਵਾਪਸ ਪਰਤ ਸਕਿਆ। ਇਹ ਕਿਹਾ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਇਸ ਗੱਲ ਦਾ ਬਹੁਤ ਰੰਜ ਸੀ ਕਿ ਉਹ ਪੜ੍ਹਿਆ ਲਿਖਿਆ ਨਹੀਂ, ਇਸ ਕਰਕੇ ਉਹ ਚਾਹੁੰਦਾ ਸੀ ਕਿ ਉਹਦੇ ਰਾਜ ਦੇ ਵਿੱਚ ਕੋਈ ਅਨਪੜ੍ਹ ਨਾ ਰਹੇ। ਉਹਦੀ ਯਾਦ ਦੇ ਵਾਸਤੇ ਉਹਦੇ ਪਿੰਡ ਦੇ ਵਿੱਚ ਜਿਹੜਾ ਤੁਸੀਂ ਇਹ ਕਹਿ ਲਓ ਕਿ ਇਸ ਤਰ੍ਹਾਂ ਦਾ ਇੱਕ ਬੁੱਤ ਵੀ ਸਥਾਪਿਤ ਨਾ ਕਰ ਸਕਣਾ, ਉਹ ਵੀ 2.5 ਦਹਾਕਿਆਂ ਦੇ ਵਿੱਚ, ਮੈਂ ਸਮਝਦਾ ਕਿ ਇਦੋਂ ਮਾੜਾ ਜਿਹੜਾ ਹੋਰ ਕੀ ਹੋ ਸਕਦਾ ਹੈ, ਇਦੋਂ ਮਾੜੀ ਜਿਹੜੀ ਚੀਜ਼ ਹੈ ਉਹ ਕੀ ਹੋ ਸਕਦੀ ਹੈ ਕਿ ਉਹਦੀ ਯਾਦਗਾਰ ਵੀ ਤੁਸੀਂ ਸਥਾਪਿਤ ਨਹੀਂ ਕਰ ਸਕੇ। ਕੀ ਤੁਸੀਂ ਅਗਲੀਆਂ ਪੀੜ੍ਹੀਆਂ ਨੂੰ ਜਿਹੜਾ ਦੱਸੋਗੇ, ਕੀ ਉਹਨਾਂ ਨੂੰ ਤੁਸੀਂ ਕਹੋਗੇ? ਜੀ, ਪੰਨੂ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਮਿਹਰਬਾਨੀ ਪ੍ਰਵੀਨ, ਧੰਨਵਾਦ ਜੀ। ਜੀ, ਸੋ ਇਹ ਸਨ ਆਪਣੇ ਨਾਲ ਬਲਤੇਜ ਪੰਨੂ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਪ੍ਰੋਗਰਾਮ ਦੇ ਵਿੱਚ ਜੁੜਨ ਦੇ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਵਾਰ ਫਿਰ ਤੋਂ ਤੁਹਾਨੂੰ ਇਹੀ ਅਪੀਲ ਹੈ ਕਿ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰ ਲਓ ਅਤੇ Facebook ਪੇਜ ਨੂੰ ਤੁਸੀਂ ਲਾਈਕ ਕਰਕੇ ਉਹਨੂੰ ਫੋਲੋ ਜ਼ਰੂਰ ਕਰ ਲਓ, ਤਾਂ ਜੋ ਹਰ ਇੱਕ ਵੀਡੀਓ ਜਿਹੜੀ ਪੰਜਾਬੀ ਰੇਡੀਓ USA 'ਤੇ ਅਸੀਂ ਟੈਲੀਕਾਸਟ ਕਰਦੇ ਹਾਂ ਤੁਹਾਡੇ ਮੋਬਾਈਲ ਤੱਕ ਪਹੁੰਚ ਜਾਵੇ। ਤਾਂ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਤੇ ਆਖਿਰ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ।